ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੈਂ ਆਪਣੇ ਸੁਣਨ ਵਾਲੇ ਨੂੰ ਇਹ ਵੀ ਦੱਸਦਾ ਜਾਵਾਂ ਕਿ ਡਾਕਟਰ ਸਾਹਿਬ ਦਾ ਸ਼ਮਾਲ ਉਹਨਾਂ ਲੋਕਾਂ ਦੇ ਵਿੱਚ ਹੈ, ਉਹਨਾਂ ਚੰਦ ਲੋਕਾਂ ਦੇ ਵਿੱਚ ਹੈ ਜਿਨ੍ਹਾਂ ਦਾ ਪਿਛਲੇ ਕੋਈ 10-15 ਸਾਲ ਦੇ ਅੰਦਰ ਇੱਥੇ ਲਹਿੰਦੇ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਕੰਮ ਹੈ। ਔਰ ਉਸ ਕੰਮ ਦੀ ਸ਼ਾਇਦ ਇਹ ਤੁਹਾਨੂੰ ਬੁੱਕ ਨਜ਼ਰ ਆ ਰਹੀ ਹੋਵੇ, ਦੀ ਸਿੱਖ ਹੈਰੀਟੇਜ। ਇਹ ਡਾਕਟਰ ਸਾਹਿਬ ਦੀ ਕਿਤਾਬ ਹੈ ਔਰ ਇਹ ਕਾਫੀ ਵੱਡੀ ਕਿਤਾਬ ਹੈ। ਇਹ ਡਾਕਟਰ ਸਾਹਿਬ ਕਿਤਨੇ 700 ਸਫ਼ੇ ਦੀ ਕਿਤਾਬ ਹੈ? ਹਾਂਜੀ, ਕਿਤਾਬ 416 ਸਫ਼ੇ ਦੀ ਹੈ ਤੇ ਪਰ ਇਹਦੇ ਵਿੱਚ ਜਿਹੜੀਆਂ ਸਾਈਟੇਸ਼ਨਸ ਹੈਗੀਆਂ ਉਹ 700 ਤੋਂ ਵੱਧ ਨੇ। ਇਹਦੀ ਖਾਸੀਅਤ ਕਿਤਾਬ ਦੀ ਇਹ ਹੈ ਕਿ ਹਰ ਚੀਜ਼ ਜਿਹੜੀ ਇਹਦੇ ਵਿੱਚ ਲਿਖੀ ਗਈ ਹੈ ਕਿੱਥੋਂ, ਕਿਉਂਕਿ ਆਪਣੇ ਲਈ ਇਹ ਲਿਖਣਾ ਬਹੁਤ ਮੁਸ਼ਕਲ ਹੈ। ਸਿੱਖ ਜਿੱਦਾਂ ਜਿਹੜਾ ਹਿਸਟਰੀ ਦਾ ਮਜ਼ਮੂਨ ਹੈ ਨਾ ਇੰਡੀਆ ਪਾਕਿਸਤਾਨ ਦਾ, ਉਹ ਬੜਾ ਡਿਫਰ ਕਰਦਾ ਹੈ। ਹੁਣ ਜਦੋਂ ਮੈਂ ਡੈਂਟਿਸਟ ਹੈ, ਮੈਂ ਡੈਂਟਿਸਟਰੀ ਦੀ ਜਿਹੜੀ ਕਿਤਾਬ ਇੰਡੀਆ 'ਚ ਪੜ੍ਹੀ ਹੈ ਉਹੀ ਪਾਕਿਸਤਾਨ 'ਚ ਮੇਰੇ ਦੋਸਤ ਪੜ੍ਹਦੇ ਆ, ਉਹੀ ਮੈਂ ਅਮਰੀਕਾ ਕੇ ਪੜ੍ਹੀ। ਸਾਡੇ ਕਨਸੈਪਟ ਚੇਂਜ ਨਹੀਂ ਹੁੰਦੇ, ਉਹੀ ਜੋ ਚੀਜ਼ ਇੱਕ ਵਾਰੀ ਪੜ੍ਹ ਲਈ ਉਹੀ ਰਿਪੀਟ ਹੁੰਦੀ ਰਹਿੰਦੀ ਹੈ। ਹਿਸਟਰੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀਆਂ ਇੰਡੀਆ 'ਚ ਤੁਸੀਂ ਹੋਰ ਹੀਰੋ ਵਿਲਨ ਪੜ੍ਹਦੇ ਆ, ਪਾਕਿਸਤਾਨ 'ਚ ਉਹੀ ਉਲਟੇ ਹੋ ਜਾਂਦੇ ਨੇ। ਅੱਗੇ ਅਫਗਾਨਿਸਤਾਨ ਜਾਓ ਤੇ ਉਹ ਹੋਰ ਉਲਟੇ ਹੋ ਜਾਂਦੇ ਨੇ। ਅੱਗੇ ਟਰਕੀ ਚਲੇ ਜਾਓ ਹੋਰ ਉਲਟੇ ਹੋ ਜਾਂਦੇ ਨੇ। ਅੱਗੇ ਜਿਹੜੀਆਂ ਟਰਕਿਸ਼ ਦੀਆਂ ਕ੍ਰਿਸਚਨ ਦੇ ਨਾਲ ਲੜਾਈਆਂ ਹੋਈਆਂ ਉਹਨਾਂ ਦੇ ਆਪਣੀ। ਸੋ ਹਿਸਟਰੀ ਜਿਹੜੀ ਹੈ ਉਹ ਸਬਜੈਕਟ ਮਜ਼ਮੂਨ ਬਹੁਤ ਚੇਂਜ ਹੁੰਦਾ ਹੈ ਬਾਈ ਪੋਲੀਟੀਕਲ ਬਾਉਂਡਰੀਜ਼। ਹੁਣ ਆਪਾਂ ਨੂੰ ਲੋੜ ਸੀ ਕੋਈ ਇਹੋ ਜਿਹੀ ਚੀਜ਼ ਲਿਖੀ ਹੈ ਜਿਹੜੀ ਦੋਨਾਂ ਮੁਲਕਾਂ ਦੇ ਬੱਚੇ ਆਨਲਾਈਨ ਜਦੋਂ ਮਿਲਣ, ਗੱਲਬਾਤ ਕਰਨ, ਉਹਨਾਂ ਨੂੰ ਸ਼ੌਕ ਜਿਹਾ ਨਾ ਲੱਗੇ। ਕੋਈ ਵੀ ਲੜਾਈ ਜਿਹੜੀ ਹੈਗੀ ਆ, ਬਹੁਤ ਜ਼ਿਆਦਾ ਲੜਾਈਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਸਿੱਖਾਂ ਨੇ ਜਿੱਤੀਆਂ, ਪਰ ਉਹੀ ਲੜਾਈ ਵੀ ਜਦੋਂ ਮੁਗਲ ਹਿਸਟਰੀ 'ਚ ਜਾਂ ਪੜ੍ਹਨਾ ਤਾਂ ਉਹਨਾਂ ਨੇ ਜਿੱਤੀ ਹੁੰਦੀ ਹੈ। ਸੇਮ ਲੜਾਈ, ਸੇਮ ਕਨਸੈਪਟ। ਉਹਨੂੰ ਤੁਸੀਂ ਇਕੱਠਿਆਂ ਕਰਕੇ ਕਿਵੇਂ ਲਿਖਣਾ ਹੈ ਤਾਂ ਕਿ ਦੋਨਾਂ ਦੇ ਆਪਣੇ, ਕਿਉਂਕਿ ਦੋਨੋਂ ਕਮਿਊਨਿਟੀਜ਼ ਬੜੀਆਂ ਸੈਂਸਿਟਿਵ ਹੈਗੀਆਂ ਧਰਮ ਦੇ ਮਾਮਲੇ 'ਚ। ਮਤਲਬ ਕੋਈ ਇਹਦੇ 'ਚ ਕੋਈ ਤੁਹਾਨੂੰ ਉਹ ਨਹੀਂ ਮਿਲਣਾ, ਕੋਈ ਸਕੋਪ ਨਹੀਂ ਹੈਗਾ ਗੁੰਜਾਇਸ਼ ਗਲਤੀ ਦਾ। ਸੋ ਤਾਂ ਕਰਕੇ ਮੈਂ ਜਿਹੜੀ ਸਾਈਟੇਸ਼ਨਸ ਲਈਆਂ ਨਵੇਂ ਆਥਰ ਤੋਂ ਨਹੀਂ ਲਈਆਂ, ਮੈਂ 200-300 ਸਾਲ ਤੋਂ ਪੁਰਾਣੀਆਂ ਜਿਹੜੀਆਂ ਮੈਨੂੰ ਓਰੀਜਨਲ ਲਿਖਤਾਂ ਮਿਲਦੀਆਂ ਗਈਆਂ ਬਹੁਤ ਪੁਰਾਣੀਆਂ, ਉਹ ਮੈਂ ਲਾਇਬ੍ਰੇਰੀਜ਼ 'ਚ ਬੈਠ ਕੇ 7-8 ਸਾਲ ਉਹਨਾਂ ਨੂੰ ਖੰਗਾਲਿਆ। ਮੇਰੇ ਸਟਾਫ ਮੈਂਬਰ ਬਹੁਤ ਨੇ ਈਰਾਨ, ਪਾਕਿਸਤਾਨ, ਟਰਕੀ, ਇਸ ਬੈਲਟ ਤੋਂ। ਉਹ ਮੇਰੇ ਨਾਲ ਪੁਰਾਣੀਆਂ ਉਰਦੂ, ਫਾਰਸੀ, ਅਰੇਬਿਕ ਦੀਆਂ ਕਿਤਾਬਾਂ ਪੜ੍ਹਦੇ ਰਹੇ। ਜਿੱਥੋਂ ਕੋਈ ਕੰਮ ਦੀ ਲਾਈਨ ਆਉਂਦੀ ਸੀ ਮੈਂ ਉਹ ਲਾਈਨ ਹੀ ਚੁੱਕਦਾ ਰਿਹਾ ਤੇ ਉਹਨਾਂ ਕਿਤਾਬਾਂ ਦਾ ਫਿਰ ਮੈਂ ਰੈਫਰੈਂਸ ਨਾਲ ਦੇ ਕੇ ਇਦਾਂ ਦੀ ਲਿਖਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦੋਨੋਂ ਕੰਟਰੀਜ਼ ਦੇ ਬੱਚਿਆਂ ਨੂੰ ਥੋੜਾ ਜਿਹਾ ਇੱਕ ਪਲੇਟਫਾਰਮ ਤੇ ਲਿਆ ਕੇ ਉਸ ਟੌਪਿਕ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਹੈ ਕਿ ਇਹ ਹਿਸਟਰੀ ਲਿਖੀ ਪੁਰਾਣੇ ਜ਼ਮਾਨੇ 'ਚ ਇਦਾਂ ਜਾਂਦੀ ਹੈ, ਇਹਦੇ ਬਾਰੇ ਬੜਾ ਤੈਸ਼ 'ਚ ਆਉਣ ਦੀ ਲੋੜ ਨਹੀਂ ਹੁੰਦੀ। ਇਹਦੇ ਨਾਲ ਥੋੜਾ ਜਿਹਾ ਸਗੋਂ ਆਪਾਂ ਅੱਗੇ ਤੋਂ ਸਿੱਖੀਏ ਕਿ ਅੱਗੇ ਤੋਂ ਆਪਣਾ ਜਿਹੜਾ ਭਾਈਚਾਰਾ ਹੈਗਾ, ਲੈਟਸ ਸੇ ਪੰਜਾਬੀਅਤ ਦੀ ਗੱਲ ਕਰੀਏ। ਪੰਜਾਬ ਹੁਣ ਇੰਡੀਆ 'ਚ ਵੀ ਹੈਗਾ, ਪਾਕਿਸਤਾਨ 'ਚ ਵੀ ਹੈਗਾ ਤੇ ਵਿਦੇਸ਼ਾਂ 'ਚ ਵੀ ਹੈਗਾ। ਵਿਦੇਸ਼ਾਂ 'ਚ ਲੋਕ ਹੈਗੇ ਆ, ਇੰਡੀਆ ਪਾਕਿਸਤਾਨ ਜਿਓਗ੍ਰਾਫਿਕਲੀ ਕਹਿ ਲਓ ਵੀ ਉਹਦੀ ਪੋਲੀਟੀਕਲ ਬਾਉਂਡਰੀਜ਼ ਜਿਹੜੀਆਂ ਉਹ ਹੈਗੀਆਂ ਨੇ। ਸੋ ਬਹੁਤ ਜ਼ਿਆਦਾ ਖਿੱਲਰ ਚੁੱਕਾ ਪੂਰੀ ਦੁਨੀਆ ਦੇ ਵਿੱਚ। ਔਰ ਇਹਨੂੰ ਰਹਿਣ ਵਾਲੇ, ਮੰਨਣ ਵਾਲੇ ਅਲੱਗ-ਅਲੱਗ ਧਰਮਾਂ ਦੇ ਲੋਕ ਨੇ, ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਵੀ ਨੇ, ਈਸਾਈ ਵੀ ਨੇ। ਉਹ ਸਾਰੇ ਹੀ ਹਿਸਟਰੀ ਨੂੰ ਇੱਕ ਲੈਵਲ ਤੇ ਕਿਵੇਂ ਪੜ੍ਹ ਸਕਣ, ਉਹ ਜਿਹੜਾ ਹੈਗਾ ਪ੍ਰੋਜੈਕਟ ਹੈ, ਗੁਰੂ ਮਹਾਰਾਜ ਨੇ ਮੈਂ ਕਹੂੰਗਾ ਵੀ ਆਪਣੀ ਬਖਸ਼ਿਸ਼ ਦੇ ਸਦਕਾ ਮੇਰੇ ਕੋਲੋਂ ਕਰਵਾਇਆ। ਤੇ ਮੈਂ ਬਹੁਤ ਸਾਰੇ ਦੋਸਤਾਂ ਦਾ, ਖਾਸ ਕਰਕੇ ਜਿਹੜੇ ਪਾਕਿਸਤਾਨ 'ਚ ਦੋਸਤ ਰਹਿੰਦੇ ਨੇ ਜਿਨ੍ਹਾਂ ਨੇ ਫੀਲਡ ਵਰਕ ਮੇਰੇ ਲਈ ਬਹੁਤ ਕੀਤਾ, ਬਹੁਤ ਸਾਲਾਂ ਤੋਂ ਮੇਰੇ ਨਾਲ ਪਿਆਰ ਇੰਨਾ ਹੈ ਕਿ ਰੋਜ਼ ਮੈਂ 2-3 ਦੋਸਤਾਂ ਨਾਲ ਜਦ ਤੱਕ ਗੱਲ ਨਾ ਕਰ ਲਵਾਂ ਪਾਕਿਸਤਾਨ ਕਹਿ ਲਓ ਮੈਨੂੰ ਨੀਂਦ ਨਹੀਂ ਆਉਂਦੀ। ਸੋ ਇੰਨਾ ਇਸ ਚੀਜ਼ ਦਾ ਝੱਸ ਜਿਹਾ ਪਿਆ ਹੋਇਆ ਜੀ। ਬਿਲਕੁਲ ਸਹੀ ਕਹਿ ਰਹੇ ਹੋ ਡਾਕਟਰ ਸਾਹਿਬ, ਕਿਉਂਕਿ ਇੱਥੇ ਪੰਜਾਬ ਦੇ ਅੰਦਰ ਜਿਹੜਾ ਹਿਸਟਰੀ ਦੇ ਨਾਲ ਖਿਲਵਾੜ ਕੀਤਾ ਗਿਆ ਹੈ, ਜਿਹੜਾ ਗੋਰੇ ਨੇ ਆ ਕੇ ਖਾਸ ਕਰ ਇੱਥੇ ਕੀਤਾ ਹੈ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੀਰੀਅਡ ਹੈ ਉਹ 50 ਸਾਲ 40 ਸਾਲ ਉਹਨਾਂ ਦੇ ਆਪਣੇ ਤੇ ਫਿਰ ਅੱਗੇ ਉਹਨਾਂ ਦੇ ਬੱਚਿਆਂ ਦੇ, ਉਹ 50 ਸਾਲ ਦਾ ਟਾਈਮ ਪੀਰੀਅਡ ਪਾਕਿਸਤਾਨ ਦਾ ਕਹਿਣਾ ਹਾਂ, ਪੰਜਾਬ ਦਾ ਦੁਨੀਆ ਦੇ ਇੱਕ ਬਿਹਤਰੀਨ ਖਿੱਤੇ ਦੀ ਤਸਵੀਰ ਪੈਦਾ ਕਰਦਾ ਹੈ। ਲਿਟਰੇਸੀ ਦੇ ਹਵਾਲੇ ਨਾਲ, ਮਜ਼ਹਬਾਂ ਦੇ ਆਪਸੀ ਭਾਈਚਾਰੇ ਦੇ ਨਾਲ। ਉਹਦੇ ਸਾਰੇ ਮਜ਼ਹਬ ਹੈ, ਦੇਖੋ ਉਸ ਵੇਲੇ ਸਿੱਖੀ ਵੀ ਹੈ, ਇਸਲਾਮ ਵੀ ਹੈ, ਹਿੰਦੂਇਜ਼ਮ ਵੀ ਹੈ, ਕ੍ਰਿਸਚੀਅਨਟੀ ਵੀ ਹੈ, ਸਾਰੇ ਮਜ਼ਹਬ ਹੈ। ਲੇਕਿਨ ਉਹਨਾਂ ਦੀ ਇਕੱਠੇ ਹੋ ਕੇ ਇੱਕ ਸਟੇਟ ਨੂੰ ਲੈ ਕੇ ਚੱਲਣਾ ਪੰਜਾਬ ਦੇ ਵਿੱਚ, ਜਿਹੜੀ ਉਸ ਵੇਲੇ ਮਹਾਰਾਜਾ ਦੀ ਹਕੂਮਤ ਹੈ ਉਹਦੇ ਸਾਰੇ ਸ਼ਾਮਿਲ ਹੈ, ਮੁਸਲਮਾਨ ਵੀ ਸ਼ਾਮਿਲ ਹੈ, ਸਾਰੇ ਸ਼ਾਮਿਲ ਹੈ। ਲੇਕਿਨ ਉਸ ਤੋਂ ਬਾਅਦ ਜਿਹੜਾ ਗੋਰਾ ਆਉਂਦਾ ਹੈ, ਜਿਹੜਾ ਫੁੱਲ ਫਲੈਜ ਇੱਥੇ ਕੰਟਰੋਲ 1849 ਦੇ ਵਿੱਚ ਸੰਭਾਲ ਲੈਂਦਾ ਹੈ, ਉਸ ਤੋਂ ਬਾਅਦ ਜਿਹੜਾ ਹਿਸਟਰੀ ਦੇ ਨਾਲ ਖਿਲਵਾੜ ਕੀਤਾ ਗਿਆ ਨਾ, ਉਹ ਇਹ ਕੀਤਾ ਗਿਆ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹਨੂੰ ਇਕੱਲਾ ਸਿੱਖ ਬਾਦਸ਼ਾਹ ਬਣਾ ਦਿੱਤਾ ਜਾਂਦਾ ਹੈ। ਔਰ ਫਿਰ ਉਸ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਬਾਦਸ਼ਾਹੀ ਮਸਜਿਦ ਦੇ ਮਿਨਾਰੇ ਤੋੜਨ ਵਾਲੇ ਔਰ ਜਿਤਨੀਆਂ ਇੱਥੋਂ ਦੀਆਂ ਜਿਹੜੀਆਂ ਮਸੀਤਾਂ ਸਨ ਉਹ ਸਾਰੀਆਂ ਤੋੜ ਕੇ ਤੇ ਸ਼ਾਹੀ ਕਿਲੇ ਦੇ ਅੰਦਰ ਉਹਨਾਂ ਨੇ ਆਪਣੇ ਘਰ ਬਣਵਾ ਲਏ। ਹਾਲਾਂਕਿ ਜਿਹੜਾ ਬਾਦਸ਼ਾਹ ਵੇਲੇ ਦਾ ਹੁੰਦਾ ਹੈ ਉਹਨੂੰ ਮਸੀਤਾਂ ਤੋੜਨ ਦੀ ਲੋੜ ਨਹੀਂ ਹੁੰਦੀ, ਉਹ ਹੋਰ ਬਹੁਤ ਸਾਰੇ ਉਹਦੇ ਕੋਲ ਵਸਾਇਲ ਹੁੰਦੇ, ਉਹ ਆਪਣੇ ਘਰ ਬਣਾ ਸਕਦਾ, ਸਾਰਾ ਕੁਝ ਕਰ ਸਕਦਾ ਹੈ। ਸੋ ਇਹ ਪ੍ਰੋਪੇਗੈਂਡਾ ਹੋਇਆ। ਦੂਸਰੀ ਸਾਈਡ ਤੇ ਜਿਹੜਾ ਮੁਸਲਿਮ ਦੇ ਨਾਲ ਇੱਕ ਬਣਾ ਦਿੱਤਾ ਕਿ ਮੁਸਲਿਮ ਹਮਲਾਵਰ ਹੈ, ਮੁਸਲਿਮ ਜਿਹੜਾ ਵੀ ਕੋਈ ਮੁਸਲਮਾਨ ਹੈ ਉਹ ਹਮਲਾਵਰ ਹੈ। ਹਾਲਾਂਕਿ ਹੁਣ ਅਸੀਂ ਇੱਥੇ ਦੇਖਦੇ ਹਾਂ ਜਿਤਨਾ ਰਾਜਪੂਤ ਕਬੀਲਾ ਜਾਂ ਜਿਤਨੇ ਵੀ ਇੱਥੇ ਜੱਟ ਕਬੀਲੇ ਨੇ ਜਿਹੜੇ ਬਾਅਦ ਮੁਸਲਿਮ ਹੁੰਦੇ ਨੇ ਜਾਂ ਸਿੱਖ ਹੁੰਦੇ ਨੇ, ਉਹ ਤੇ ਇੱਥੋਂ ਦੇ ਪੈਦਾ ਕੀਤੇ ਹੋਏ, ਉਹ ਤਾਂ ਕਿਧਰੋਂ ਬਾਹਰੋਂ ਹਮਲਾਵਰ ਤਾਂ ਨਹੀਂ ਹੈ।
ਸੋ ਇਹ ਜਿਹੜੀਆਂ ਬੁਲੇਖੇ ਸੜਨਾ ਉਹ ਤੁਹਾਡੇ ਜੇ ਹਿਸਟੋਰੀਅਨ ਨੇ ਤੁਹਾਡੀ ਬੜੀ ਵੱਡੀ ਕੋਸ਼ਿਸ਼ ਹੈ, ਅਸੀਂ ਤੁਹਾਨੂੰ ਸਲੂਟ ਪੇਸ਼ ਕਰਨੇ ਆ ਆਪਣੇ ਚੈਨਲ ਰਾਹੀਂ, ਆਪਣੇ ਸੁਣਨ ਵਾਲੇ ਸਾਰਿਆਂ ਨੂੰ ਪਤਾ ਚੱਲੇ ਤਾਂ ਕਿ ਹਿਸਟਰੀ ਨੂੰ ਕਿਵੇਂ ਲੱਭੀਦਾ ਹੈ। ਹਿਸਟਰੀ ਆਈਡੀਅਲ ਤੇ ਨਹੀਂ ਹੋ ਸਕਦੀ ਨਾ ਕਿਸੇ ਇੱਕ ਮਜ਼ਹਬ ਦੇ ਮੰਨਣ ਵਾਸਤੇ, ਹਿਸਟਰੀ ਤੇ ਉਹੀ ਹੋਏਗੀ। ਸੋ ਇਹ ਕਿਤਾਬ ਇੱਥੋਂ ਦੀ ਜਿਹੜੀ ਪੰਜਾਬ ਦੀ ਹਿਸਟਰੀ ਹੈ ਡੈਫੀਨੇਟਲੀ ਉਹਦੇ 'ਚ ਇੱਕ ਬਹੁਤ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਰੋਲ ਪਲੇ ਕਰੇਗੀ। ਇੱਕ ਅਸੀਂ ਜਿਹੜੀ ਗੱਲ ਕਰਦੇ ਹਾਂ ਡਾਕਟਰ ਸਾਹਿਬ ਕਿ ਇੰਡੀਆ ਔਰ ਪਾਕਿਸਤਾਨ ਦੇ ਆਪਸੀ ਤਲਕਾਤ ਜਿਹੜੇ ਬਿਹਤਰ ਹੋ, ਤੁਸੀਂ ਅਮਰੀਕਾ ਦੇ ਵਿੱਚ ਬੈਠੇ ਹੋ, ਬੇਸ਼ੱਕ ਮੈਂ ਪਾਕਿਸਤਾਨ ਦੇ ਵਿੱਚ ਬੈਠਾ ਹਾਂ, ਕੋਈ ਹੋਰ ਦੋਸਤ ਇੰਡੀਆ ਦੇ ਵਿੱਚ ਬੈਠਾ ਹੈ, ਕਿਉਂ ਜ਼ਰੂਰੀ ਸਮਝਦੇ ਹੋ? ਇਹਦਾ ਫਾਇਦਾ ਕੀ ਹੋਏਗਾ? ਮੈਂ ਵੀ ਬਾਰ-ਬਾਰ ਇਹ ਕਹਿਣਾ ਕਿ ਇੰਡੀਆ ਔਰ ਪਾਕਿਸਤਾਨ ਦੇ ਆਪਸੀ ਤਲਕਾਤ ਬਿਹਤਰ ਹੋਣ, ਤੁਸੀਂ ਵੀ ਕਹਿੰਦੇ ਹੋ, ਹਰ ਤੀਸਰਾ ਫਰਦ ਇਹ ਕਹਿੰਦਾ ਹੈ। ਫਾਇਦਾ ਕੀ ਹੈ ਇਹਨਾਂ ਦਾ ਤਲਕਾਤ ਬਿਹਤਰ ਕਰਨ ਦਾ? ਚਲੋ ਇਹਦੇ ਵਿੱਚ ਨਫ਼ਰਤ ਫੈਲਾਉਣ ਦੇ ਵਿੱਚ ਤਾਂ ਸਾਨੂੰ ਕੋਈ ਫਾਇਦਾ ਨਜ਼ਰ ਆਉਂਦਾ ਹੈ ਕਿ ਅਸਲਾ ਸਿਸਲਾ ਚੰਗਾ ਵਿਕ ਜਾਂਦਾ ਹੈ ਤੇ ਨਫ਼ਰਤ ਦਾ ਇੱਕ ਆਪਣਾ ਜਿਹੜਾ ਹੈ ਉਹ ਤਿਜਾਰਤ ਵੀ ਚੰਗੀ ਹੋ ਜਾਂਦੀ ਹੈ। ਫਾਇਦਾ ਕੀ ਹੋਏਗਾ? ਕੋਈ ਖੁੱਲ ਕੇ ਦੱਸ ਸਕਦੇ ਹੋ ਸਾਡੇ ਸੁਣਨ ਵਾਲੇ? ਜੀ ਫਾਇਦਾ ਹੀ ਫਾਇਦੇ, ਮੈਨੂੰ ਤਾਂ ਇੰਨੇ ਜ਼ਿਆਦਾ ਫਾਇਦੇ ਨਜ਼ਰ ਆਉਂਦੇ, ਮੈਂ ਕਿੱਥੋਂ ਇਹਨੂੰ ਸ਼ੁਰੂ ਕਰਾਂ। ਬਹੁਤ ਤੁਹਾਡਾ ਕੁਐਸਚਨ ਹੀ ਅਪਰੋਪਰੀਏਟ ਹੈ ਅੱਜ ਦੇ ਟੌਪਿਕ ਦੇ ਲਈ। ਪਾਕਿਸਤਾਨ 'ਚ ਮੈਂ ਦੋਸਤਾਂ ਦੇ ਘਰ ਰਹਿਣਾ, ਉਹਨਾਂ ਦੇ ਬੱਚੇ ਜਦੋਂ ਹਿਸਟਰੀ ਪੜ੍ਹਦੇ ਨੇ, ਮੈਂ ਜਿਹੜੀਆਂ ਜਗ੍ਹਾ ਦੇਖਦਾ ਕਿ ਜੋ ਪੜ੍ਹਦੇ ਨੇ ਉਹ ਆਗਰਾ, ਫਤਿਹਪੁਰ ਸੀਕਰੀ, ਉਹ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਜ਼ਿਆਦਾਤਰ ਜਹਾਂਗੀਰ ਤੋਂ ਇਲਾਵਾ ਜਿੰਨੇ ਮੁਗਲਸ ਦੇ ਟੌਮ ਨੇ ਉਹ ਸਾਰੇ ਇੰਡੀਆ 'ਚ ਨੇ। ਜਿਹੜੇ ਸਿੱਖ ਨੇ ਉਹਨਾਂ ਦਾ ਸਾਰਾ ਕੁਝ ਇੱਧਰ ਪਿਆ ਹੈ। ਸੋ ਜਦੋਂ ਵੀ ਤੁਸੀਂ ਕਦੀ ਕੋਈ ਆਪਣੀ ਪੁਰਾਣੀ ਵਿਰਾਸਤ ਤੇ ਮਾਣ ਮਹਿਸੂਸ ਕਰਨਾ ਹੈ, ਹੁਣ ਪਾਕਿਸਤਾਨ ਦੇ ਵਿੱਚ ਮੁਗਲਸ ਉੱਤੇ ਮਾਣ ਕੀਤਾ ਜਾਂਦਾ, ਇਹ ਬੱਚਿਆਂ ਦੇ ਜਿੱਦਾਂ ਉਹ ਜ਼ਹਿਨ ਦੇ ਵਿੱਚ ਜਦੋਂ ਹਿਸਟਰੀ ਪੜ੍ਹਦੇ ਆ, ਪਰ ਇਹ ਆਪਣੀ ਜ਼ਿਆਦਤੀ ਹੈ ਕਿ ਜੇ ਆਪਾਂ ਉਹਨਾਂ ਦੀ ਐਕਸੈਸ ਹੁਣ ਦੋਨੋਂ ਕੰਟਰੀਜ਼ ਦੇ ਨਾ ਮਿਲਵਰਤਨ ਹੋਣ ਕਰਕੇ ਰੋਕੀ ਰੱਖੀਏ, ਉਹਨਾਂ ਦਾ ਪੂਰਾ ਹੱਕ ਬਣਦਾ ਹੈ ਕਿ ਜਿਹੜੀ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਲਈ, ਜੋ ਵੀ ਮਤਲਬ ਉਹ ਕੰਮ ਹੋਇਆ, ਉਸ ਤੋਂ ਬਾਅਦ ਘੱਟੋ ਘੱਟ ਦਰਵਾਜ਼ੇ ਵਿਜ਼ਿਟ ਕਰਨ ਦੇ ਲਈ ਖੁੱਲੇ ਹੋਣੇ ਚਾਹੀਦੇ ਆ। ਦੈਟ ਇਜ਼ ਨੰਬਰ 1, ਤਾਂ ਕਿ ਕੌਨਫੀਡੈਂਸ ਦੀ ਫੀਲਿੰਗ ਆਵੇ। ਤੁਸੀਂ ਥਿਓਰੈਟੀਕਲੀ ਪੜ੍ਹ ਕੇ ਉਸ ਚੀਜ਼ ਨੂੰ ਇੰਜੋਏ ਨਹੀਂ ਕਰ ਸਕਦੇ ਜਿਹੜਾ ਤੁਹਾਡਾ ਕਲਚਰ ਹੈ। ਦੂਜਾ ਇਹ ਕਿ ਜਿਹੜੀ ਹਜ਼ਾਰਾਂ ਸਾਲਾਂ ਦੀ ਸੱਭਿਅਤਾ ਹੈ, ਉਹ ਮਾਣ ਆਪਾਂ ਸਾਰੇ ਤੇ ਇਕੱਠੇ ਕਰ ਸਕਦੇ ਹਾਂ। ਜਿਹੜੇ ਇੰਡੀਆ 'ਚ ਲੋਕ ਰਹਿੰਦੇ ਆ ਉਹ ਵੀ ਪਾਕਿਸਤਾਨ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਪੁਰਾਣੀਆਂ ਆਪਣੇ ਖਿੱਤੇ ਚੱਲਦੀਆਂ, ਉਹਨਾਂ ਤੇ ਮਾਣ ਕਰ ਸਕਦੇ ਆ। ਇੰਡੀਆ ਵਾਲੇ, ਪਾਕਿਸਤਾਨ ਵਾਲੇ ਵੀ ਇਦਾਂ ਜਿਹੜੀਆਂ ਉਹ ਚੀਜ਼ਾਂ ਤੇ ਮਾਣ ਮਹਿਸੂਸ ਕਰ ਸਕਦੇ ਹੋ। ਤਦ ਹੀ ਪੋਸੀਬਲ ਹੈ ਜੇ ਥੋੜੀ ਜਿਹੀ ਆਪਸ ਵਿੱਚ ਦੋਸਤੀ ਜਾਂ ਸ਼ਾਂਤੀ ਹੋਵੇ। ਫਿਰ ਤੁਸੀਂ ਜਿਹੜੀਆਂ ਜਿੱਦਾਂ ਹੁਣ ਪਾਕਿਸਤਾਨ 'ਚ ਇਸਲਾਮ ਆਉਣ ਤੋਂ ਪਹਿਲਾਂ 700 ਤੋਂ ਪਹਿਲਾਂ 600 ਤੋਂ ਪਹਿਲਾਂ ਦੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ, ਉਹ 'ਚੋਂ ਕਈ ਚੀਜ਼ਾਂ ਕਿਉਂਕਿ ਆਪਣੇ ਇਲਾਕੇ 'ਚ ਪਹਿਲਾਂ ਹਿੰਦੂਜ਼ ਜ਼ਿਆਦਾ ਸੀਗੇ, ਮੁੜ ਕੇ ਇਸਲਾਮ ਆਇਆ ਤੇ ਮੁੜ ਕੇ ਸਿੱਖ ਆਏ ਤੇ ਹੋਰ ਕ੍ਰਿਸਚਨ ਆਏ। ਸੋ ਜਿੱਦਾਂ ਹੁਣ ਸਿੱਖਾਂ ਦੀ ਵੀ ਹਿਸਟਰੀ ਜਿਹੜੀ ਹੈਗੀ ਉਹ 1469 ਤੋਂ ਪਹਿਲਾਂ ਵਾਲਾ ਕੁਝ ਜਿੱਦਾਂ ਹੈਗਾ ਕਾਊਂਟ ਨਹੀਂ ਕਰਦੇ, ਅਸੀਂ ਹਿਸਟਰੀ ਪੜ੍ਹਦੇ ਹਾਂ, ਇਦਾਂ ਲੱਗਦਾ ਵੀ ਸਾਰਾ ਕੁਝ ਸ਼ੁਰੂ ਹੀ ਬਾਅਦ 'ਚ। ਪਰ ਜਦੋਂ ਇਹ ਦੋਨੋਂ ਕੰਟਰੀਜ਼ ਦੀ ਦੋਸਤੀ ਵਧਣ ਲੱਗੇਗੀ, ਲੋਕਾਂ ਦਾ ਮਿਆਰ ਸੋਚਣ ਦਾ ਇੰਨਾ ਵੱਧ ਜਾਏਗਾ ਕਿ ਡਿਵੈਲਪਮੈਂਟ ਜਿਹੜੀ ਆ ਜ਼ਹਿਨੀ ਤੌਰ ਤੇ ਇੰਨੀ ਹੋਏਗੀ ਕਿ ਮੁਲਕ ਵੈਸੇ ਹੀ ਬਹੁਤ ਤਰੱਕੀ ਕਰਨਗੇ। ਮੇਰਾ ਤੇ ਇਹ ਮੰਨਣਾ ਹੈ। ਹੁਣ ਅਸੀਂ ਉੱਥੇ ਇੰਨੇ ਕਿ ਇਕੱਠੇ ਧਰਮਾਂ ਦੇ ਉੱਪਰ ਫਿਰੇ ਹੋਏ ਆ, ਮਤਲਬ ਧਰਮਾਂ ਨੇ ਮੈਨੂੰ ਲੱਗਦਾ ਵੀ ਜਿਹਨਾਂ ਦਾ ਕੰਮ ਸੀ ਕਿ ਦੁਨੀਆ ਨੂੰ ਪ੍ਰੋਗਰੈਸ ਕਰਨੀ, ਚੰਗੀ ਸਿਹਤ ਦੇਣੀ, ਉਹ ਉਸ ਵੇਲੇ ਤੇ ਦਿੱਤੀ ਹੈ। ਪਰ ਹੁਣ ਇਸ ਵੇਲੇ ਜਿਹੜਾ ਧਰਮ ਹੈਗਾ ਉਹ ਸਗੋਂ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਉਹ ਨਵਾਂ ਚਾਹੁੰਦਿਆਂ ਹੋਇਆ ਜਿਹੜੀ ਹੈਗੀ ਉਹ ਜਿਹੜੀ ਤਲਖੀ ਜਿਹੀ ਉਹਨੇ ਪੈਦਾ ਕੀਤੀ ਹੋਈ, ਜਿਹਨੂੰ ਕਿ ਹੁਣ ਲੋਕ ਮੋਡਰੇਟ ਕਹਿ ਲਓ ਜਾਂ ਲਿਬਰਲ ਕਹਿ ਲਓ ਕਰਨ ਦੀ ਸਾਰੇ ਕੰਟਰੀਜ਼ ਦਾ ਬੜਾ ਜ਼ੋਰ ਲੱਗਿਆ ਹੋਇਆ, ਵੀ ਜਿਵੇਂ ਬੰਗਲਾਦੇਸ਼ ਨੇ ਕੀਤਾ ਹੈ ਪਿਛਲੇ ਕੁਝ ਸਾਲਾਂ ਤੁਸੀਂ ਨੋਟ ਕੀਤਾ ਹੋ। ਸੋ ਇਹ ਦੁਨੀਆ ਦੀ ਜਿਹੜੀ ਹੈਗੀ ਦੌੜ ਲੱਗੀ ਹੋਈ ਹੈ ਹੁਣ ਥੋੜਾ ਜਿਹਾ ਕਿ ਥੋੜਾ ਫੰਡਾਮੈਂਟਲਿਜ਼ਮ ਨੂੰ ਥੋੜਾ ਜਿਹਾ ਕੰਟਰੋਲ ਕਰਕੇ ਆਪਸੀ ਪਿਆਰ ਭਾਈਚਾਰਾ ਜਿਹੜਾ ਵਧਾਇਆ ਜਾਵੇ। ਹੁਣ ਜਿਹੜੇ ਕੁਲੀ ਨੇ ਸੜਕ ਦੇ ਦੋਨੋਂ ਪਾਸੇ, ਹੁਣ ਅਟਾਰੀ ਬਾਰਡਰ ਬੰਦ ਹੈ, ਵਿਚਾਰੇ ਦੋਨੋਂ ਪਾਸੇ ਭੁੱਖੇ ਮਰ ਰਹੇ, ਉਹ ਖੁੱਲਣਗੇ ਤਾਂ ਮਤਲਬ ਦੇਖੋ ਆਪਾਂ ਉਹਨਾਂ ਦੇ ਲੈਵਲ ਦਾ ਵੀ ਸੋਚੀਏ, ਉਹਨਾਂ ਨੂੰ ਕਿੰਨਾ ਫਾਇਦਾ ਹੋਏਗਾ। ਜਿਹੜਾ ਜੱਟ ਜ਼ਮੀਂਦਾਰ ਹੈ ਇੰਡੀਆ 'ਚ ਰਹਿੰਦਾ, ਉਹਦੀ ਫਸਲ ਕਿੱਥੇ ਅਫਗਾਨਿਸਤਾਨ ਅੱਗੇ ਯੂਰਪ ਤੱਕ ਕਿੱਥੇ ਤੱਕ ਜਾ ਸਕਦੀ ਹੈ ਵਾਇਆ ਪਾਕਿਸਤਾਨ ਜੇ ਰਸਤਾ ਖੁੱਲੇ। ਇੰਨੀਆਂ ਚੀਜ਼ਾਂ, ਇੰਨਾ ਕੁਛ ਜਿਹੜਾ ਖਰੀਦੋ ਫਰੋਖਤ ਦੋਨੋਂ ਕੰਟਰੀਜ਼ ਦੀ, ਕੱਪੜੇ ਦੀ ਮਾਰਕੀਟ ਹੀ ਲਾਹੌਰ ਦੀ ਇੰਨੀ ਤਕੜੀ ਹੈ ਮੈਂ ਕਹਿ ਸਕਦਾ। ਔਰ ਇੰਡੀਆ 'ਚ ਲੋਕਾਂ ਨੂੰ ਸ਼ੌਂਕ ਇੰਨਾ ਹੈ ਸ਼ਾਪਿੰਗ ਦਾ, ਔਰ ਸੜਕਾਂ ਦੋਨੋਂ ਕੰਟਰੀਜ਼ 'ਚ ਇੰਨੀਆਂ ਜ਼ਬਰਦਸਤ ਬਣੀਆਂ ਹੋਈਆਂ ਕਿ 15-20 ਸਾਲ ਜਿੱਦਣ ਜੇ ਮੈਂ ਗਰੰਟੀ ਕਹਿ ਸਕਦਾ, ਜੇ ਕੱਲ ਨੂੰ ਬਾਰਡਰ ਖੁੱਲਦੇ ਆ ਓਪਨ, 15-20 ਸਾਲ ਤੱਕ ਲਾਹੌਰ ਦੇ ਜਿਹੜੇ ਸਾਰੇ ਕੱਪੜੇ ਦੇ ਬਿਜ਼ਨਸਮੈਨ ਨੇ, ਇਹਨਾਂ ਕੋਲ ਦਿਨ ਰਾਤ ਤੱਕ ਮਤਲਬ ਇੰਨਾ ਸਮਾਂ ਹੀ ਨਹੀਂ ਹੋਣਾ ਇਹਨਾਂ ਖੋਲ ਕੇ ਕਿ ਜਿੰਨੀ ਸ਼ਾਪਿੰਗ ਉਧਰੋਂ ਕਰਨੇ ਲੋਕਾਂ ਨੇ ਕੱਪੜੇ ਦੀ ਸ਼ਾਪਿੰਗ ਕਰਨੀ ਹੋਣਾ, ਕਿਉਂਕਿ ਇੱਥੇ ਵੈਰਾਈਟੀ ਪਾਕਿਸਤਾਨ 'ਚ ਬਹੁਤ ਮਿਲਦੀ ਹੈ। ਸਿਮਿਲਰਲੀ ਇੰਡੀਆ 'ਚ ਇਹੋ ਜਿਹੀਆਂ ਬਹੁਤ ਚੀਜ਼ਾਂ ਹੈਗੀਆਂ। ਸੋ ਵਪਾਰ ਦੀ, ਐਜੂਕੇਸ਼ਨ ਦੀ, ਆਪਸ ਵਿੱਚ ਰਲਣ ਦੀ, ਖੇਡਾਂ ਦੀ, ਕਬੱਡੀ ਦੀ, ਲੋਹੜੀ, ਗਿੱਧੇ, ਪੁਰਾਣੀ ਜਿੰਨੀਆਂ ਵੀ ਯਾਦਾਂ ਹੈਗੀਆਂ, ਉਹ ਇਕੱਠੇ ਮਿਲ ਕੇ ਬਹੁਤ ਜ਼ਿਆਦਾ ਸਕੋਪ ਇਕਨੋਮਿਕ ਪ੍ਰੋਗਰੈਸ ਦਾ, ਜਿਹੜੀ ਹੁਣ ਬੱਚਿਆਂ 'ਚ ਅਨਐਮਪਲੋਇਮੈਂਟ ਇੰਨੀ ਹੈ, ਇੱਕ ਦੂਜੇ ਨੂੰ ਤੁਸੀਂ ਵਪਾਰ ਹੀ ਇੰਨਾ ਜ਼ਿਆਦਾ ਦੇ ਸਕਦੇ ਹੋ ਕਿ ਬੱਚੇ ਜਿਹੜੇ ਹੈਗੇ ਉਹ ਸਹੀ ਰਾਜ ਤਰੀਕਿਆਂ ਤੇ ਚੱਲਣ। ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਲਾਸਟ ਹਫਤੇ, ਪਿਛਲੇ ਹਫਤੇ ਹੀ ਕੈਲੀਫੋਰਨੀਆ ਦੀ ਜਿਹੜਾ ਆਪਣਾ ਸਾਡਾ ਸੂਬਾ ਹੈਗਾ ਅਮਰੀਕਾ ਦਾ ਕੈਲੀਫੋਰਨੀਆ, ਉਹਨਾਂ ਨੇ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਬਕਾਇਦਾ ਮੇਰੀ ਜਿਹੜੀ ਹੈਗੀ ਇਹ ਕਿਤਾਬ ਹੈ, ਇਹਦੇ ਉੱਤੇ ਜਿਹੜਾ ਹੈਗਾ ਇਹਨੂੰ ਇਹ ਮਾਣ ਦਿੱਤਾ ਗਿਆ ਕਿ ਇਹ ਇੰਡੀਆ ਔਰ ਪਾਕਿਸਤਾਨ ਦੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਇਹੋ ਜਿਹੀ ਨਿਊਟਰਲ ਚੀਜ਼ ਬਣਾਈ ਗਈ ਹੈ, ਜਿਹੜੀ ਕਿ ਵੱਡੇ ਵੱਡੇ ਡਿਪਲੋਮੈਟ ਕਹਿ ਲਓ ਜਾਂ ਕਹਿ ਲਓ ਵੀ ਜਿਹੜੇ ਨਿਊਕਲੀਅਰ ਏਜੰਸੀ ਤੋਂ ਬਚਾਉਣ ਦੇ ਲਈ ਵੀ ਇਹ ਕੰਮ ਇਦਾਂ ਦਾ ਕੰਮ ਕਰ ਸਕਦੀ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ
ਕਿ ਉਹਦੀ ਲੋੜ ਸਾਰੀ ਦੁਨੀਆ ਨੂੰ ਮਹਿਸੂਸ ਹੋ ਰਹੀ ਹੈ ਵੀ ਇਹਨਾਂ ਦੋਨੋਂ ਕੰਟਰੀਜ਼ ਕੋਲ ਆਫ ਕੋਰਸ ਨਿਊਕਲੀਅਰ ਆਰਮਡ ਕੰਟਰੀਜ਼ ਹੈਗੇ ਨੇ, ਖੁਦਾ ਖਾਸਤਾ ਦੋਨੋਂ ਸਾਈਡ ਤੇ ਕਈ ਵਾਰੀ ਕੋਈ ਗਰਮ ਖਿਆਲੀ ਮੁਖੀ ਆ ਗਏ, ਹੈਡ ਆ ਗਏ, ਤਾਂ ਜਿਹੜਾ ਹੈਗਾ ਪ੍ਰੋਬਲਮ ਜਿਹੜੀ ਹੈਗੀ ਚਾਂਸ ਬਹੁਤ ਹੈ। ਔਰ ਦੂਜੀ ਦੁਨੀਆ ਦੀ ਡਾਇਨਾਮਿਕ ਕਿੰਨੀ ਚੇਂਜ ਹੋ ਰਹੀ ਹੈ, ਵਿੱਚ ਚਾਈਨਾ ਦਾ ਚੱਕਰ ਹੈਗਾ, ਚਾਈਨਾ ਔਰ ਅਮਰੀਕਾ ਦੀ ਆਪਸ ਵਿੱਚ ਤੁਹਾਨੂੰ ਪਤਾ ਹੀ ਹੁਣ ਫਿਰ ਕੋਲਡ ਵਾਰ ਸ਼ੁਰੂ ਹੋਣ ਜਾ ਰਹੀ ਹੈ। ਸੋ ਉਹ ਸਾਰੇ ਮਸਲੇ ਦੇ ਨੂੰ ਇੰਡੀਆ ਪਾਕਿਸਤਾਨ ਦੋਸਤੀ ਕਰਕੇ ਕਿਉਂ ਨਾ ਫਾਇਦਾ ਉਠਾਵੇ, ਬਜਾਏ ਕਿ ਇੱਕ ਇੱਕ ਧਿਰ ਬਣੀ ਜਾਣ ਦੇ, ਬਜਾਏ ਕਿ ਇਹ ਕਰਨ ਦੇ ਵੀ ਹਾਂਜੀ ਉਹ ਫਲਾਨਾ ਕੰਟਰੀ ਫਲਾਣੇ ਨਾਲ ਜੁੜ ਗਿਆ ਮੈਂ ਉਹਨਾਂ ਨਾਲ ਨਹੀਂ ਜੁੜਨਾ। ਮਤਲਬ ਜੇ ਕਿਸੇ ਤਰ੍ਹਾਂ, ਵੈਸੇ ਤੁਸੀਂ ਨੋਟ ਕਰੋ ਤੁਹਾਡੇ ਚੈਨਲ ਦੇ ਰਾਹੀਂ, ਕੁਝ ਹੋਰ ਸੋਸ਼ਲ ਮੀਡੀਆ ਚੈਨਲਾਂ ਦੇ ਰਾਹੀਂ ਮੈਂ ਨੋਟ ਕਰ ਰਿਹਾ ਬੜੇ ਗੌਰ ਨਾਲ ਇਹ ਚੀਜ਼, ਲੋਕੀ ਪਹਿਲਾਂ ਸਾਲ 2 ਸਾਲ ਜਦੋਂ ਚੈਟ ਕਰਦੇ ਨਾ ਲੜਦੇ ਆ, ਬੜਾ ਗੁੱਸੇ ਹੁੰਦੇ ਆ ਵੀ ਇੰਡੀਆ ਨੇ ਕਰਤਾ, ਆਤੰਕਵਾਦੀ ਇਹ ਉਹ ਫਲਾਨਾ ਧਮਕੀਨਾ, ਪਰ ਸਾਲ 2 ਸਾਲ ਬਾਅਦ ਉਹੀ ਬੰਦੇ ਪੋਸਟ ਉਹਨਾਂ ਦੀ ਥੋੜੀ ਜਿਹੀ ਢੱਲੀ ਮੱਠੀ ਹੋਣ ਲੱਗ ਪੈਂਦੀ, ਫਿਰ ਕਹਿਣ ਲੱਗ ਪੈਂਦੇ ਯਾਰ ਆਪਾਂ ਤੇ ਭਾਈ ਆ। ਮਤਲਬ ਬਿਲਕੁਲ ਸਹੀ, ਉਹ ਬਹੁਤ ਚੇਂਜ ਆ ਰਹੀ ਆ। ਤੁਸੀਂ ਪੋਸਟ ਦੇ ਵਿੱਚੋਂ ਪੜੋ, ਐਂਡ ਤੇ ਗੱਲ ਇਹ ਆਉਣ ਲੱਗ ਪਈ ਵੀ ਯਾਰ ਆਪਣੇ ਸ਼ਹਿਰ ਦੀਆਂ ਵਧੀਆ ਗੱਲਾਂ ਦੱਸੋ, ਇਹ ਕੀ ਕਰਨਾ। ਮਤਲਬ ਲੋਕੀ ਚੇਂਜ ਹੋ ਰਹੇ ਆ, ਔਰ ਜਿਹੜੇ ਪੋਲੀਟੀਸ਼ੀਅਨ ਆ ਉਹ ਵੀ ਇਸ ਚੀਜ਼ ਨੂੰ ਨੋਟ ਕਰਦੇ ਆ, ਕਿਉਂਕਿ ਜਦ ਤੱਕ ਪੋਲੀਟੀਸ਼ੀਅਨ ਨੂੰ ਤੁਸੀਂ ਇਹ ਨਹੀਂ ਦੱਸੋਗੇ ਕਿ ਮੈਂ ਤੁਹਾਨੂੰ ਇਸ ਕਰਕੇ ਵੋਟ ਨਹੀਂ ਦੇਣੀ, ਤੁਸੀਂ ਪਾਕਿਸਤਾਨ ਦੇ ਨਾਲ ਕੋਈ ਬੁਰਾ ਪੈਗਾਮ ਦਿਓ, ਕਿਉਂਕਿ ਕਈ ਵਾਰੀ ਇਹ ਬਣ ਜਾਂਦਾ ਮਾਹੌਲ ਇੰਡੀਆ 'ਚ ਵੀ ਪਾਕਿਸਤਾਨ 'ਚ ਵੀ, ਜੇ ਤੁਸੀਂ ਜਦ ਤੱਕ ਪੜੋਸੀ ਕੰਟਰੀ ਨੂੰ ਕੁਝ ਮਾੜਾ ਚੰਗਾ ਕਹਿੰਦੇ ਨਹੀਂ, ਲੋਕਾਂ ਨੂੰ ਤੁਹਾਡੇ ਤੇ ਮਜ਼ਾ ਜਿਹਾ ਨਹੀਂ ਹੁੰਦਾ, ਤੁਹਾਨੂੰ ਤੁਹਾਡੀ ਜਿਹੜੀ ਰੈਲੀ ਆ ਉਹ ਮੁਕੰਮਲ ਨਹੀਂ ਹੁੰਦੀ, ਤੁਹਾਨੂੰ ਇੱਕ ਅੱਧੀ ਗੱਲ ਕਹਿਣੀ ਪੈਂਦੀ ਹੈ। ਪਰ ਜੇ ਲੋਕੀ ਇਸ ਚੀਜ਼ ਨੂੰ ਲਿਫਟ ਦੇਣਾ ਛੱਡ ਦੇਣ, ਜਿਹੜੀ ਦੇਣਾ ਸ਼ੁਰੂ ਕੀਤੀ ਹੋਈ ਹੈ, ਪੋਲੀਟੀਸ਼ੀਅਨ ਨੇ ਆਪੇ ਦੋਸਤੀ ਕਰ ਲੈਣੀ ਹੈ, ਉਹਨਾਂ ਨੂੰ ਵੋਟ ਨਾ ਮਿਲੀ ਜੇ ਪੋਲੀਟੀਸ਼ੀਅਨ, ਉਹਨਾਂ ਨੇ ਅਗਲੇ ਦਿਨ ਹੀ ਜਾ ਕੇ ਜਿਹੜਾ ਸਮਝੌਤਾ ਉਹ ਬਾਰਡਰ ਤੇ ਹੋ ਜਾਣਾ। ਜੀ ਰਾਜਾ ਸਾਹਿਬ, ਬੜੀ ਖੂਬਸੂਰਤ ਗੱਲਾਂ ਤੁਹਾਡੀਆਂ ਤੇ ਸਮਝਣ ਵਾਲੀਆਂ ਗੱਲਾਂ ਕਿ ਇਹਦੇ ਫਾਇਦਾ ਕੀ ਹੋ ਸਕਦਾ ਹੈ। ਇਹ ਉਹਨਾਂ ਲੋਕਾਂ ਲਈ ਹੈ ਕਿ ਜਿਹੜਾ ਸਿੱਧਾ ਕਹਿੰਦੇ ਨੇ ਅੱਛਾ ਸਾਨੂੰ ਇਹਨਾਂ ਫਾਇਦਾ ਦੱਸ ਦੇ। ਵੈਸੇ ਤੇ ਜਿਹੜਾ ਕਿਸੇ ਵੀ ਖਿੱਤੇ ਦਾ ਅਮਨ ਹੈ, ਇਸ ਤੋਂ ਵੱਡਾ ਫਾਇਦਾ ਹੋਰ ਹੋ ਹੀ ਨਹੀਂ ਸਕਦਾ। ਕਿਸੇ ਵੀ ਖਿੱਤੇ ਨੂੰ ਮੰਨ ਲੈਣਾ, ਉਧਰ ਦੇ ਜਾਂ ਇੱਧਰ ਦੀ ਸਟੇਟ ਨੂੰ ਮੰਨ ਲੈਣਾ, ਉੱਥੋਂ ਦੇ ਲੋਕਾਂ ਦੀ ਮਾਨਤਾ ਕਰਨਾ, ਇਹੀ ਸਭ ਤੋਂ ਵੱਡਾ ਫਾਇਦਾ ਤੇ ਹੈ। ਅੱਛਾ, ਇਹਦੇ ਵਾਸਤੇ ਹੁਣ ਅਸੀਂ ਜਿਵੇਂ ਦੇਖਦੇ ਹਾਂ ਕਿ ਦੋਨੋਂ ਮੁਲਕਾਂ ਦੇ ਵਿਚਕਾਰ ਅਗਰ ਦੇਖੀਏ ਮਜ਼ਹਬੀ ਹਵਾਲੇ ਦੇ ਨਾਲ, ਤੇ ਇੱਕ ਵੱਡੀ ਕੌਮ ਜਿਹੜੀ ਹੈ ਅਗਰ ਮਜ਼ਹਬੀ ਬੁਨਿਆਦਾਂ ਤੇ ਅਸੀਂ ਵੰਡ ਕਰੀਏ ਤੇ ਉਹ ਸਿੱਖਾਂ ਦੀ ਬਣਦੀ ਹੈ। ਮਤਲਬ ਸਿੱਖਾਂ ਦਾ ਸਾਰਾ ਕੁਝ ਕੋਈ 90% ਦੇ ਕਰੀਬ ਜਿਹੜੇ ਉਹਨਾਂ ਦੇ ਧਾਰਮਿਕ ਪਲੇਸਿਸ ਹਨ ਉਹ ਸਾਰੀਆਂ ਲਹਿੰਦੇ ਪੰਜਾਬ ਦੇ ਵਿੱਚ, ਔਰ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਜ਼ਿਆਦਾ ਉਹ ਹੈ ਚੜ੍ਹਦੇ ਪੰਜਾਬ ਦੇ ਵਿੱਚ। ਸੋ ਉਹਨਾਂ ਦੀ ਖਾਹਿਸ਼ ਹਮੇਸ਼ਾ ਪਾਕਿਸਤਾਨ ਦੇ ਨਾਲ ਲਹਿੰਦੇ ਪੰਜਾਬ ਦੇ ਵਿੱਚ ਆਉਣ ਦੀ, ਇੱਥੇ ਦੇ ਵਿੱਚ ਇਸ ਖਿੱਤੇ ਨੂੰ ਪੂਰਾ ਮਨਾਉਣ ਦੀ ਉਹ ਹਮੇਸ਼ਾ ਰਹੇਗੀ। ਔਰ ਇਹਦੇ ਵਿੱਚ ਇਹ ਸੇਮ ਜਿਵੇਂ ਮੁਸਲਮਾਨਾਂ ਦੀ ਉਹਨਾਂ ਵਾਸਤੇ ਮੱਕਾ ਮਦੀਨਾ ਹੈ, ਉਹ ਹਮੇਸ਼ਾ ਉਸ ਨੂੰ ਆਬਾਦ ਦੇਖਣਾ ਚਾਹੁੰਦੇ ਨੇ। ਜਿਹੜੇ ਸਾਡੇ ਸਿੱਖ ਭੈਣ ਭਾਈ ਹਨ ਉਹ ਵੀ ਲਹਿੰਦੇ ਪੰਜਾਬ ਨੂੰ ਸਦਾ ਆਬਾਦ ਦੇਖਣਾ ਚਾਹੁੰਦੇ ਨੇ। ਦੋਨੋਂ ਮੁਲਕਾਂ ਦੇ ਵਿਚਕਾਰ ਅਮਨ ਵਾਸਤੇ ਜਿਹੜੀ ਸਿੱਖ ਕਮਿਊਨਿਟੀ ਹੈ ਇਹ ਕੀ ਰੋਲ ਪਲੇ ਕਰ ਸਕਦੀ ਹੈ, ਔਰ ਕੀ ਰੋਲ ਪਲੇ ਹੋਇਆ ਹੈ ਜਾਂ ਹੋ ਰਿਹਾ ਹੈ। ਔਰ ਅਗਲਾ ਮੇਰਾ ਕੁਐਸਚਨ ਇਹ ਹੋਏਗਾ ਕਿ ਪਾਕਿਸਤਾਨ ਵੱਲੋਂ ਜਿਹੜਾ ਇਨੀਸ਼ੀਏਟਿਵ ਲਿਆ ਗਿਆ, ਇੰਡੀਅਨ ਸਰਕਾਰ ਨੂੰ ਵੀ ਸਲੂਟ ਪੇਸ਼ ਕਰਨਾ ਹੈ ਕਿ ਉਹਨਾਂ ਨੇ ਵੀ ਉਸ ਨੂੰ ਐਕਸੈਪਟ ਕੀਤਾ, ਜਿਹੜਾ ਕਰਤਾਰਪੁਰ ਦਾ ਸੀ। ਇਸ ਤਰੀਕੇ ਦੇ ਇਨੀਸ਼ੀਏਟਿਵ ਹੋਰ ਲੈਣ ਦੀ ਕਿਤਨੀ ਜ਼ਰੂਰਤ ਹੈ, ਜਾਂ ਕਿ ਉਹਨਾਂ ਨੂੰ ਦੁਬਾਰਾ ਤੋਂ ਬੰਦ ਕਰਨ ਦੀ ਜ਼ਰੂਰਤ ਹੈ? ਜੀ ਮੇਰਾ ਖਿਆਲ ਹੈ ਵੀ ਜਦੋਂ ਵੀ ਕਦੀ ਇੰਡੀਆ ਪਾਕਿਸਤਾਨ ਦਾ ਰਸਤਾ ਖੁੱਲੇਗਾ, ਉਹਦਾ ਬਹੁਤ ਜ਼ਿਆਦਾ ਜਿਹੜਾ ਕ੍ਰੈਡਿਟ ਹੈਗਾ ਕਰਤਾਰਪੁਰ ਲਾਂਘੇ ਨੂੰ ਹੋਏਗਾ। ਜਿਨ੍ਹਾਂ ਵੀ ਲੋਕਾਂ ਨੇ, ਜਿਨ੍ਹਾਂ ਵੀ ਸਰਕਾਰਾਂ ਨੇ, ਜਿਹੜੇ ਵੀ ਗਰਾਊਂਡ ਲੈਵਲ ਤੇ ਵਰਕਰ ਲੋਕਾਂ ਨੇ ਕੰਮ ਕਰਕੇ ਇਹ ਲਾਂਘਾ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ, ਉਹ ਮੈਂ ਕਹਿ ਲਓ ਵੀ ਮੇਰੇ ਵੱਲੋਂ ਤਾਂ ਹੈ ਵੀ ਦੁਨੀਆ ਦੇ ਸਭ ਤੋਂ ਵੱਡੇ ਅਮਨ ਦੇ ਮਸੀਹਾ ਉਹ ਲੋਕ ਨੇ। ਇਸ ਤਰ੍ਹਾਂ ਦੇ ਹੋਰ ਜਿਹੜੇ ਹੈਗੇ ਲਾਂਘੇ ਉਹ ਖੁੱਲ੍ਹਣੇ ਚਾਹੀਦੇ ਆ, ਹੋਰ ਕੰਮ ਹੋਣਾ ਚਾਹੀਦਾ। ਜਿਹੜਾ ਸਿੱਖ ਕੌਮ ਹੈਗੀ ਹੈ, ਜਦੋਂ ਮੈਂ ਤਾਂ ਕਦੀ ਇਹ ਸੋਚਦਾ ਕਿ ਗੁਰੂ ਮਹਾਰਾਜ ਨੇ ਜਦੋਂ ਸਿੱਖ ਬਣੇ ਹੀ ਆ, ਜਦੋਂ ਸਿੱਖੀਜ਼ਮ ਧਰਮ ਆਇਆ, ਉਦੋਂ ਵੀ ਹਿੰਦੂ ਮੁਸਲਮਾਨ ਦਾ ਰੌਲਾ ਸੀ, ਵਿੱਚ ਵਿਚਾਲੇ ਜਦੋਂ ਸਿੱਖ ਸੀਗੇ ਦੇਵਰ ਐਕਟਿੰਗ ਲਾਈਕ ਏ ਬਫਰ ਇਨ ਬਿਟਵੀਨ। ਕਾਫੀ ਦੇਰ ਤੱਕ ਉਹ ਜਿਹੜਾ ਬਫਰ ਰਿਹਾ। ਹੁਣ ਦੁਬਾਰਾ ਇਹ ਸੁਨਹਿਰਾ ਮੌਕਾ ਆਇਆ। ਮੈਂ ਤੁਹਾਨੂੰ ਇਜਾਜ਼ਤ ਹੋਵੇ ਤਾਂ ਮੈਨੂੰ ਲੱਗਦਾ ਤੁਹਾਡਾ ਸ਼ੇਅਰਿੰਗ ਸਕਰੀਨ ਔਨ ਹੈ, ਮੈਂ ਇੱਕ ਸ਼ੇਅਰ ਕਰਕੇ ਦਿਖਾਉਣਾ। ਜਿਹੜੀ ਆਪਣੀ ਕਿਤਾਬ ਤਾਂ ਹੈਗੀ ਆ ਜੀ ਪਲੀਜ਼, ਉਹਦਾ ਨਾਮ ਹੈਗਾ ਸਿੱਖ ਹੈਰੀਟੇਜ। ਠੀਕ ਹੈ। ਸੋ ਮੈਂ ਦਿਖਾਉਣਾ ਚਾਹੁੰਦਾ ਕਿ ਜਿਹੜੀਆਂ ਸਟੋਰੀਜ਼ ਹੈਗੀਆਂ ਆਪਾਂ ਨੂੰ, ਉਹ ਜਿਹੜੀਆਂ ਸਟੋਰੀਜ਼ ਪੋਜ਼ਿਟਿਵ ਸਟੋਰੀਜ਼ ਹੈਗੀਆਂ ਨਾ, ਜਿਹੜਾ ਹੁਣ ਮਾਫੀ ਮੰਗਣ ਦਾ ਸਭ ਤੋਂ ਵੱਡੀਆ ਤਰੀਕਾ ਇਹੀ ਹੁੰਦਾ, ਜਦੋਂ ਤੁਸੀਂ ਕਿਹਾ ਵੀ ਦੋਨੋਂ ਕੌਮਾਂ ਕੋਲ ਗਲਤੀ ਹੋਈ ਆ, ਸਿੱਖ ਕੋਲੋਂ, ਮੁਸਲਮਾਨ ਕੋਲੋਂ, ਹਿੰਦੂ ਕੋਲੋਂ, ਕਿਸੇ ਕੋਲ ਵੀ ਗਲਤੀ ਹੋਈ ਆ, 47 ਵੇਲੇ ਵਡਾਂਗਾ ਹੋਇਆ, ਕਤਲੇਆਮ ਹੋਇਆ, ਉਹਦੀ ਮਾਫੀ ਦਾ ਸੌਖਾ ਤਰੀਕਾ ਇਹੀ ਹੈ ਕਿ ਆਪਾਂ ਫਿਊਚਰ 'ਚ ਹਿਸਟਰੀ ਦੀਆਂ ਉਹ ਪੋਜ਼ਿਟਿਵ ਚੀਜ਼ਾਂ ਲੈ ਕੇ ਆਈਏ ਜਿਨ੍ਹਾਂ ਨੇ ਲੋਕਾਂ ਨੇ ਇੱਕ ਦੂਜੇ ਨੂੰ ਬਚਾਇਆ, ਜਾਂ ਪੋਜ਼ਿਟਿਵ ਪੁਰਾਣੀ ਕੋਈ ਇਹੋ ਜਿਹੇ ਸੀਨ ਲੈ ਕੇ ਆਈਏ ਤਾਂ ਕਿ ਅੱਗੇ ਬੱਚਿਆਂ ਨੂੰ ਜਿਹੜਾ ਹੈਗਾ ਇੱਕ ਦੂਜੇ ਤੋਂ ਨਫ਼ਰਤ ਜਿਹੜੀ ਆ ਉਹ ਦੇਖਦੇ ਹੀ ਨਫ਼ਰਤ ਨਾ ਹੋਣ ਲੱਗੇ। ਹੈ ਫਲਾਣਾ ਸਿੱਖ ਹੈ, ਫਲਾਣਾ ਹਿੰਦੂ ਹੈ, ਫਲਾਣਾ ਮੁਸਲਮਾਨ ਹੈ। ਉਹ ਸਗੋਂ ਬੰਦਾ ਜਾ ਕੇ ਗਲਵੱਕੜੀ ਪਾਵੇ ਵੀ ਹੈ ਪੁਰਾਣੀ ਹਿਸਟਰੀ 'ਚ ਨਾ ਲੋਕਾਂ ਨੇ ਸਾਡੀ ਬੜੀ ਇਸ ਮੌਕੇ ਤੇ ਮਦਦ ਕੀਤੀ ਹੋਈ ਹੈ। ਉਹ ਇਸ ਕਰਕੇ ਮੈਨੂੰ ਇਹ ਹੈ ਕਿ ਜਿੰਨੀ ਜਲਦੀ, ਜਿੱਦਾਂ ਜ਼ਿਆਦਾ ਕੰਮ, ਹੁਣ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਕੁਝ ਪੋਜ਼ਿਟਿਵ ਨਿਊਜ਼ ਆ ਰਹੀਆਂ, ਕੋਈ ਕਹਿ ਰਿਹਾ ਸਾਊਦੀ ਅਰੇਬੀਆ ਦਾ ਹੱਥ ਹੈ, ਕੋਈ ਕਹਿ ਰਿਹਾ ਚਾਈਨਾ ਦਾ ਹੱਥ ਹੈ, ਇੰਡੀਆ ਐਂਡ ਪਾਕਿਸਤਾਨ ਦੀਆਂ ਕੁਝ ਨਿਊਜ਼ ਪਿਛਲੇ ਕੁਝ ਵੀਕਸ ਤੋਂ ਆ ਰਹੀਆਂ। ਅਸੀਂ ਇਹਨੂੰ ਬਹੁਤ ਵਧੀਆ ਡਿਵੈਲਪਮੈਂਟ ਸਮਝਦੇ ਹਾਂ, ਔਰ
ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜਿਵੇਂ ਦੇਖੋ ਅਸੀਂ ਤੁਹਾਨੂੰ ਬਾਹਰ ਬੈਠੇ ਹਾਂ, ਅਸੀਂ ਦੇਖਦੇ ਹਾਂ ਦੋਨੋਂ ਦੇਸ਼ਾਂ 'ਚ ਭੁੱਖਮਰੀ ਹੈਗੀ ਹੈ, ਦੋਨੋਂ ਦੇਸ਼ਾਂ 'ਚ ਅਨਐਮਪਲੋਇਮੈਂਟ ਹੈਗੀ ਹੈ, ਦੋਨੋਂ ਦੇਸ਼ਾਂ 'ਚ ਸੜਕਾਂ ਤੇ ਗੰਦਗੀ ਹੈਗੀ ਹੈ, ਦੋਨੋਂ ਦੇਸ਼ ਓਲੰਪਿਕ 'ਚ ਕੋਈ ਮੈਡਲ ਨਹੀਂ ਜਿੱਤਦੇ, ਦੋਨੋਂ ਦੇਸ਼ਾਂ 'ਚ ਕਰਪਸ਼ਨ ਬੇਸ਼ੁਮਾਰ ਹੈ। ਮੁਕਾਬਲਾ ਕਰ ਸਕਦੇ ਆ ਦੋਨੋਂ ਦੇਸ਼ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਦੂਜੇ ਦੇ ਨਾਲ। ਮਤਲਬ ਕਿਉਂ ਨਾ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਜਾਵੇ। ਜਿੰਨਾ ਮਿਲਟਰੀ ਬਜਟ ਹੈਗਾ ਇੰਡੀਆ ਔਰ ਪਾਕਿਸਤਾਨ ਦਾ ਦੋਨਾਂ ਦਾ, ਜਿੰਨੇ ਵਿਚਾਰੇ ਆਰਮੀ ਦੇ ਜਵਾਨ ਦੋਨੋਂ ਦੇਸ਼ਾਂ ਦੇ, ਹੁਣ ਉਹ ਅਸੀਂ ਉਧਰੋਂ ਵੀ ਸ਼ਹੀਦ ਕਹਿੰਦੇ ਆ, ਪਾਕਿਸਤਾਨ ਇਧਰੋਂ ਵੀ ਸ਼ਹੀਦ ਕਹਿੰਦੇ ਆ। ਬੰਦਾ ਤਾਂ ਮਾਂ ਦਾ ਤਾਂ ਜਾਇਆ ਇੱਕ ਮਾਰਿਆ ਗਿਆ ਨਾ, ਸ਼ਹੀਦ ਤੁਸੀਂ ਉਧਰਲੇ ਪਾਸੇ ਫੋਟੋ ਲਾਈ ਜਾਓ, ਆਪਣੇ ਘਰ ਉਧਰ ਲਾ ਕੇ ਫੋਟੋ ਲਾਈ ਜਾਓ, ਕਿਸੇ ਮਾਂ ਦਾ ਪੁੱਤ ਤੇ ਗਿਆ ਨਾ। ਹੁਣ ਉਹਨੇ ਕਿ ਲੋਕੀ ਤਾਂ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਜਿਹੜੀਆਂ ਸਕਰਮਿਸ਼ਸ ਹੁੰਦੀਆਂ ਰਹਿੰਦੀਆਂ, ਬਾਰਡਰ ਪਾਰ ਕਰਕੇ, ਬਾਰਡਰ ਪਾਰ ਮਤਲਬ ਜਿਹੜੀਆਂ ਉਹ ਬਿਨਾਂ ਲੜਾਈ ਤੋਂ, ਮੈਂ ਵੱਡੀਆਂ ਲੜਾਈਆਂ ਦੀ ਗੱਲ ਨਹੀਂ ਕਰ ਰਿਹਾ, ਹੁਣੇ ਸੀਜ਼ ਫਾਇਰ ਹੋਈ ਉਹ ਤੋਂ ਪਹਿਲਾਂ ਇੰਨੇ ਸਾਲਾਂ ਤੋਂ ਮਤਲਬ ਜਿਹੜੀਆਂ ਲੜਾਈ, ਉਹਨੇ ਲੋਕੀ ਤਾਂ ਵੈਸੇ ਹੀ ਮਰ ਗਏ ਹੋਣੇ ਇੰਡੀਆ ਪਾਕਿਸਤਾਨ ਦੇ ਫੌਜੀ, ਜਿੰਨੇ ਕਈ ਮੁਲਕਾਂ ਦੀ ਵੱਡੀ ਲੜਾਈ 'ਚ ਨਹੀਂ ਮਰਦੇ, ਜਿਹੜੇ ਕਿ ਮਤਲਬ ਵਿਚਾਰੇ ਕਿਸੇ ਗਿਣਤੀ 'ਚ ਵੀ ਨਹੀਂ ਹੈਗੇ। ਮਤਲਬ ਉਹਨਾਂ ਦੇ ਫੈਮਿਲੀਜ਼ ਦੇਖੀਏ, ਔਰ ਜਿਹੜੀ ਕਿੰਨਾ ਪੈਸਾ ਲੱਗਦਾ ਹੈ ਮਿਲਟਰੀ ਬਜਟ ਦੇ ਉੱਪਰ, ਬਹੁਤ ਜ਼ਿਆਦਾ ਵੱਡਾ ਅਮਾਊਂਟ ਹੈ। ਉਹ ਇਹਨਾਂ ਕੰਟਰੀਜ਼ ਦੇ ਵਿੱਤ ਤੋਂ ਬਾਹਰ ਦੀ ਗੱਲ ਹੈ, ਮਤਲਬ ਕਿਉਂਕਿ ਕੰਟਰੀਜ਼ ਦੋਨੋਂ ਡਿਵੈਲਪ ਨਹੀਂ ਹੈਗੇ, ਇੰਨੀ ਹੋਰ ਪ੍ਰੋਬਲਮ ਹੈਗੀ ਹੈ। ਕਿੰਨਾ ਚਿਰ ਤੁਸੀਂ ਵਿਦੇਸ਼ਾਂ 'ਚ ਤੋਂ ਕੋਈ ਹੈਲਪ ਲੈ ਕੇ, ਮਤਲਬ ਦੇਖੋ ਚੀਨ ਆਪਣੇ ਨਾਲ ਦਾ ਹੀ ਸੀ 47 ਵੇਲੇ, ਕਿੱਥੇ ਦੀ ਕਿੱਥੇ ਪਹੁੰਚ ਗਿਆ। ਮਤਲਬ ਤੁਸੀਂ ਦੇਖੋ, ਉਹ ਵੀ ਲੋਕ, ਕੋਈ ਉਹਨੂੰ ਫੀਮ ਚੀ ਕਹਿੰਦਾ ਸੀ, ਕੋਈ ਆਲਸੀ ਕਹਿੰਦਾ ਸੀ, ਕਿੱਥੇ ਦੀ ਕਿੱਥੇ ਪਹੁੰਚ ਗਏ। ਅਸੀਂ ਆਪਣੇ ਆਪ ਨੂੰ ਬੜੇ ਪਾਕਿਸਤਾਨੀ, ਪੰਜਾਬੀ ਜਾਂ ਇੰਡੀਅਨ ਜਾਂ ਕਰਕੇ, ਮਤਲਬ compare the GDP of the countries. What I'm trying to say is we need to learn a lot from the historic events ਕਿ ਆਪਾਂ ਇੱਕ ਦੂਜੇ ਨੂੰ ਭਾਜੀ ਜੋ ਮਰਜ਼ੀ ਕਰ ਲਓ, ਧਰਮ ਐਂਡ ਤੇ ਹੈਗਾ, ਹਰੇਕ ਮਾਂ ਨੂੰ ਇਹ ਸ਼ੌਂਕ ਹੈ ਕਿ ਮੇਰਾ ਬੱਚਾ ਪੜ੍ਹ ਜਾਵੇ, ਉਹਨੂੰ ਨੌਕਰੀ ਲੱਗ ਜਾਵੇ। ਤੁਸੀਂ ਕਿਸੇ ਧਰਮ ਨੂੰ ਕੁਝ ਦੇ ਲਓ, ਜਿਹੜਾ ਮਿਡਲ ਕਲਾਸ ਪਰਸਨ ਹੈਗਾ ਉਹਨੂੰ ਇਹ ਦੌੜ ਹੈਗੀ ਹੈ ਕਿ ਮੈਂ ਕਿਤੇ ਸੈੱਟ ਹੋ ਜਾਵਾਂ, ਯਾਰ ਕੋਈ ਮਾੜਾ ਮੋਟਾ ਘਰ ਦਾ ਦਾਲ ਫੁਲਕਾ ਚੱਲਣ ਲੱਗ ਪਵੇ, ਮੈਨੂੰ ਅੱਲਾ ਆਪਣੇ ਜੋਗਾ ਕਰੀ ਦੇਵੇ। ਔਰ ਉਹਦੇ 'ਚ ਦੋਨੋਂ ਕੰਟਰੀਜ਼ ਦੇ ਵਿੱਚ ਸਕੋਪ ਹੀ ਇੰਨਾ ਜ਼ਿਆਦਾ ਹੈਗਾ, ਭਾਵੇਂ ਉਹ ਤੁਸੀਂ ਅਕੈਡਮਿਕ ਰਿਸਰਚ ਕਹਿ ਲਓ ਜਾਂ ਉਹਨੂੰ ਤੁਸੀਂ ਇਕਨੋਮਿਕ ਕਹਿ ਲਓ, ਗੇਮਸ ਕਹਿ ਲਓ। ਆਈ ਥਿੰਕ ਸਕਾਈ ਇਜ਼ ਦਾ ਲਿਮਿਟ। ਮੈਨੂੰ ਤੁਸੀਂ ਕੋਈ ਇੱਕ ਪ੍ਰੋਫੈਸ਼ਨ ਦੱਸ ਦਿਓ ਦੋਨੋਂ ਕੰਟਰੀਜ਼, ਈਵਨ ਡੈਂਟਿਸਟਰੀ, ਮੈਂ ਡੈਂਟਿਸਟ ਹਾਂ, ਦੋਨੋਂ ਕੰਟਰੀਜ਼ 'ਚ ਇੰਨਾ ਆਦਾਨ ਪ੍ਰਦਾਨ ਹੋ ਸਕਦਾ ਹੈ ਇਹੋ ਜਿਹੀਆਂ ਚੀਜ਼ਾਂ ਦਾ, ਇਹੋ ਜਿਹਾ ਸਮਾਨ ਦਾ। ਇੰਨਾ ਡੈਂਟਲ ਇੰਸਟਰੂਮੈਂਟ ਇੰਨੇ ਕੁ ਸਿਆਲਕੋਟ ਤੋਂ ਬਣਦੇ ਆ, ਜਿਹੜੇ ਮੁੜ ਕੇ ਠੱਪਾ ਲੱਗ ਕੇ ਵਿਦੇਸ਼ਾਂ ਤੋਂ ਆ ਕੇ ਅਸੀਂ ਉਹਨਾਂ ਨੂੰ ਮਹਿੰਗੇ ਖਰੀਦਦੇ ਹਾਂ। ਮੈਨੂੰ ਪਤਾ ਸਾਰਾ ਹੀ ਹਨਾ। ਹੁਣ ਪਾਕਿਸਤਾਨ ਦਾ ਨਾਮ ਲੱਗ ਕੇ ਚੀਜ਼ ਵਿਕਣੀ ਨਹੀਂ ਹੈ, ਨਾਮ ਵਿਕਣ ਲਈ ਜਿਹੜਾ ਲੇਬਲ ਹੈ ਮੁੜ ਕੇ ਕਿਸੇ ਵਿਦੇਸ਼ੀ ਦੇ ਲਾਉਣਾ ਪੈਂਦਾ। ਅਗਲਾ ਦੇਖੋ ਸਿਰਫ ਆਪਣੇ ਨਾਂ ਦਾ ਲੇਬਲ ਲਾਉਣ ਕਰਕੇ ਜਿਹੜਾ ਹੈ ਉਹ ਪੈਸਾ ਵਿੱਚੋਂ ਬਣਾਈ ਜਾ ਰਿਹਾ। ਨੋਟ ਕਰਕੇ ਦੇਖੋ ਕਦੀ ਇਹ ਗੱਲ, ਸ਼ਰਮ ਦੀ ਗੱਲ ਹੈ ਆਪਣੇ ਲਈ। ਆਲ ਥੀਸ ਥਿੰਗਸ ਕੈਨ ਬੀ ਡਨ ਬਾਈ ਗੁੱਡ ਮਿਊਚੁਅਲ ਬੈਨੀਫਿਟਸ ਵਿਦ ਈਚ ਅਦਰ। ਔਰ ਉਹਦੇ ਲਈ ਜ਼ਰੂਰੀ ਹੈ ਕਿ ਜਿਹੜੇ ਵੱਡੇ ਸਰਮਾਏਦਾਰ ਨੇ, ਪਾਕਿਸਤਾਨ ਦੇ 10 ਵੱਡੇ ਸਰਮਾਏਦਾਰ ਹੋਣ, ਇੰਡੀਆ ਦੇ ਵੱਡੇ ਸਰਮਾਏਦਾਰ ਹੋਣ 10, ਜਿਹਨਾਂ ਨੂੰ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਕਿ ਗਵਰਨਮੈਂਟ ਨੂੰ ਉਹੀ ਲੋਕ ਚਲਾਉਂਦੇ ਨੇ, ਜਿਨ੍ਹਾਂ ਦੇ ਬਹੁਤ ਵੱਡੇ ਹੋਟਲਸ ਹੁੰਦੇ ਨੇ, ਉਹ ਹੁੰਦੇ ਨੇ। ਉਹਨਾਂ ਦੀ ਆਪਸ ਵਿੱਚ ਜਦੋਂ ਕਲਿੱਕ ਹੋ ਗਈ ਨਾ ਵੀ ਯਾਰ ਆਪਣਾ ਤਾਂ ਇਦਾਂ, ਆਪਾਂ ਇੰਨੀ ਹੋਟਲ ਚੇਨਸ ਆ, ਫਲਾਨਾ ਟਮਕੀਨਾ, ਵੱਡੇ ਜਿਹੜੇ ਵੱਡੇ ਲੋਕ ਨੇ, ਸਰਕਾਰਾਂ ਤੋਂ ਵੀ ਉੱਤੇ ਵਾਲੇ ਲੋਕ ਨੇ, ਉਹਨਾਂ ਨੇ ਆਪੇ ਇੱਕ ਦੋ ਫੋਨ ਖੜਕਾਉਣੇ ਦੋਨੋਂ ਕੰਟਰੀਆਂ ਦੇ ਸਦਰ ਨੂੰ ਤੇ ਆ ਕੰਮ ਖੁੱਲ ਜਾਣਾ। ਇਹ ਇਕਨੋਮੀ ਨੇ ਖੋਲਣਾ। ਜਦੋਂ ਲੋਕਾਂ ਨੂੰ ਇਹ ਜ਼ਿਹਨ ਚ ਆਇਆ ਨਾ, ਉਹਨਾਂ ਲੋਕਾਂ ਨੂੰ ਭਈ ਯਾਰ ਮੈਂ ਤਾਂ ਇੱਥੇ ਐਵੇਂ ਇਹ ਅਰਬਾਂ ਦੀ ਗੇਮ ਖੇਡਦਾ ਸੀ, ਮੇਰੇ ਲਈ ਤਾਂ ਹਜ਼ਾਰਾਂ ਕਰੋੜਾਂ ਅਰਬਾਂ ਦੀ ਗੇਮ ਹੋ ਸਕਦੀ ਹੈ ਜਦੋਂ ਮੈਂ ਇੰਡੀਆ ਪਾਕਿਸਤਾਨ ਦਾ ਬਾਰਡਰ ਖੁੱਲਦਾ ਹੈ। ਸੋ ਜਦੋਂ ਉਹਨਾਂ ਲੋਕਾਂ ਦੇ ਇਹ ਜ਼ਿਹਨ ਚ ਆਈ, ਉਹਨਾਂ ਨੇ ਪੋਲਿਟਿਕਸ ਨੂੰ ਵੀ ਆਪਣੇ ਆਪ ਜਿਹੜਾ ਹੈਗਾ ਕੰਟਰੋਲ ਕਰ ਲੈਣਾ, ਬਿਕੋਜ਼ ਯੂ ਨੋ money speaks. Definitely. ਅੱਛਾ, ਇੱਕ ਕੁਐਸਚਨ ਅਕਸਰ ਦੋਸਤ ਮੇਰੇ ਤੋਂ ਹੀ ਕਰਦੇ ਹਨ, ਜਦੋਂ ਮੈਂ ਕਿਸੇ ਸਿੱਖ ਵੀਰ ਦਾ ਮੈਂ ਇੰਟਰਵਿਊ ਕਰਦਾ ਹਾਂ ਜਾਂ ਵੈਸੇ ਵੀ ਇੰਟਰਵਿਊਜ਼ ਦੇ ਵਿੱਚ ਇਹ ਕਮੈਂਟਸ ਆਏ ਹੋਏ ਹੁੰਦੇ ਨੇ ਕਿ ਮੁਸਲਮਾਨ ਤੇ ਸਿੱਖ ਜਿਹੜੇ ਹਨ ਇਹ ਆਪਸੀ ਇਤਨਾ ਨੇੜੇ ਕਿਉਂ ਹਨ, ਤੇ ਇੱਕ ਜਿਹੜਾ ਤੀਸਰਾ ਇੱਥੇ ਦੇ ਖਿੱਤੇ ਦਾ ਇੱਕ ਵੱਡੀ ਕਮਿਊਨਿਟੀ ਹੈ ਮਜ਼ਹਬੀ ਹਵਾਲੇ ਦੇ ਨਾਲ ਡਿਵੀਜ਼ਨ ਕਰਦੇ ਹਾਂ, ਉਹ ਹਿੰਦੂ ਦੀ ਹੈ। ਕਿਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੁਸਲਿਮ ਵੀ ਔਰ ਜਿਹੜਾ ਸਿੱਖ ਵੀ ਹੈ ਇਹ ਕੋਈ ਬਦਦਿਆਨਤੀ ਕਰ ਰਹੀ ਹੈ ਇੱਥੋਂ ਦੇ ਅਮਨ ਵਾਸਤੇ? ਅਗਰ ਅਸੀਂ ਪੰਜਾਬੀ ਹੋਣ ਦੀ ਗੱਲ ਕਰਨਾ ਤੇ ਇੱਥੇ ਸਿੱਖ ਮੁਸਲਿਮ ਫਰੈਂਡਸ਼ਿਪ ਦੀ ਗੱਲ ਹੋਏਗੀ, ਠੀਕ ਹੈ। ਅਸੀਂ ਜਿਹੜਾ ਤੀਸਰਾ ਧੜਾ ਹੈ ਹਿੰਦੂ ਲੋਕ ਹਨ, ਹਾਲਾਂਕਿ ਉਹ ਵੀ ਸਨ ਆਫ ਸਾਇਲ ਨੇ ਇਸ ਧਰਤੀ ਦੇ, ਔਰ ਉਹ ਵੱਡੀ ਗਿਣਤੀ ਦੇ ਵਿੱਚ ਹਨ। ਇਹ ਕਿਤੇ ਤੁਹਾਨੂੰ ਫੀਲ ਹੋਇਆ ਕਿ ਅਵਾਮੀ ਪੱਧਰ ਤੇ ਜਿਹੜੀ ਇੱਕ ਕੋਈ ਗੋਰੇ ਤੋਂ ਲੈ ਕੇ ਬਾਅਦ ਦੀ ਜੋ ਐਸਟੈਬਲਿਸ਼ਮੈਂਟ ਨੇ ਪਾੜ ਪਾਉਣਾ ਚਾਹੁੰਦੀ ਸੀ, ਉਸ ਪਾੜ ਦੇ ਵਿੱਚ ਇਸ ਅਮਨ ਦੇ ਵਿੱਚ ਇਹ ਵੀ ਬਹੁਤ ਵੱਡੀ ਰੁਕਾਵਟ ਹੈ ਜਿਹੜੀ ਸਾਡੀ ਜੇਲਸਾਜ਼ੀ ਕੀਤੀ ਗਈ? ਬਹੁਤ ਹੀ ਵੱਡੀ ਗੱਲ ਹੈ, ਬਹੁਤ ਜ਼ਬਰਦਸਤ ਗੱਲ ਤੁਸੀਂ ਕਹੀ ਹੈ। ਔਰ ਮੈਂ ਇਹਨੂੰ ਕਈ ਵਾਰੀ ਸੋਸ਼ਲ ਮੀਡੀਆ ਤੇ ਕਰਨ ਤੋਂ ਡਰਦਾ ਨਹੀਂ। ਇਹ ਆਪਣੀ ਜਿਹੜੀਆਂ ਧਿਰਾਂ ਨੇ, ਇਹ ਤਿੰਨੇ ਧਿਰਾਂ ਦੀ ਜਿਹੜੀ ਹੈਗੀ ਹੈ ਟਿਕਾਉਣੀ ਜਿਹੜੀ ਹੈਗੀ ਯੂਨਿਟੀ ਬਹੁਤ ਜ਼ਰੂਰੀ ਹੈ ਕਦੀ ਵੀ। ਕਿਉਂਕਿ ਜਿਹੜਾ ਹਿੰਦੂ ਹੈ ਆਪਣਾ, ਜਿਹੜਾ ਸਾਰਿਆਂ ਦਾ ਜਿਹੜਾ ਪੁਰਾਣਾ ਆਪਣੇ ਬਜ਼ੁਰਗਾਂ ਦਾ, ਸਿੱਖ ਜਾਂ ਇਸਲਾਮ ਤੋਂ ਪਹਿਲਾਂ ਸਾਰੇ ਜਿਹੜੇ ਸੀਗੇ ਬਿਫੋਰ ਦ ਕਨਵਰਜਨਸ ਹੈਪਨ, ਸਾਰਿਆਂ ਦਾ ਜਿਹੜਾ ਉਹ ਰਿਲੀਜਨ ਕਹਿ ਲਓ ਕਿ ਹਿੰਦੂ ਸੀਗਾ। ਸੋ ਵੀ ਆਲ ਕਮਸ ਫਰੋਮ ਦੈਟ ਰੂਟ ਸਟਾਕ। ਉਸ ਤੋਂ ਬਾਅਦ ਤੁਸੀਂ ਆਪਣਾ ਮੁਸਲਮਾਨਾਂ ਨੇ ਅਪਣਾ ਲਿਆ ਫਰੋਮ ਬਹੁਤ ਕਈ ਸਦੀਆਂ ਪਹਿਲਾਂ ਸਿੱਖਾਂ ਤੋਂ। ਸਿੱਖ ਜਿਹੜੇ ਹੈਗੇ ਲੇਟੈਸਟ ਆਏ ਆ,
ਪਰ ਜਦੋਂ ਵੀ ਕਦੀ ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ 'ਚ ਕੀ ਹੋਇਆ ਸੀ, ਕਈ ਲੋਕਾਂ ਨੇ ਮੀਡੀਆ 'ਚ ਇਹ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਈ ਇਸ ਤਰੀਕੇ ਨਾਲ ਜਿਹੜੇ ਸਿੱਖ ਤੇ ਮੁਸਲਮਾਨ ਆਪਸ ਵਿੱਚ ਜੁੜ ਜਾਣਗੇ। ਉਹ ਮੀਡੀਆ 'ਚ ਇੰਨਾ ਚੱਕਰ ਹੋਇਆ, ਇੰਡੀਆ ਵੱਲੋਂ ਮੁੜ ਕੇ ਉਸ ਚੀਜ਼ ਤੇ ਹੈਜ਼ੀਟੇਸ਼ਨ ਹੋਣ ਲੱਗ ਪਈ। ਜਦੋਂ ਕਦੀ ਵੀ ਕੋਈ ਵੀ ਆਰਗੇਨਾਈਜੇਸ਼ਨ ਸਿੱਖ ਤੇ ਮੁਸਲਮਾਨ ਨੂੰ ਇਸ ਤਰੀਕੇ ਨਾਲ ਕੋਸ਼ਿਸ਼ ਕਰੂਗੀ ਇਕੱਠਾ ਕਰਨ ਦੀ ਵੀ ਹਿੰਦੂ ਨੂੰ ਬਾਈਪਾਸ ਕਰਤਾ ਜਾਵੇ, ਉਹ ਪ੍ਰੋਗਰਾਮ ਜਿਹੜਾ ਹੈਗਾ ਉਹ ਸਫਲ ਨਹੀਂ ਹੋਣ ਵਾਲਾ। ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਇਸ ਵੇਲੇ ਜਿਹੜੇ ਹਿੰਦੂਜ਼ ਨੇ ਸਿੰਧ ਦੇ ਵਿੱਚ ਬਹੁਤ ਵੈਲ ਸੈਟਲਡ ਨੇ, ਮੇਰੇ ਬਹੁਤ ਚੰਗੇ ਦੋਸਤ ਨੇ ਔਰ ਬੜੇ ਖੁਸ਼ ਨੇ, ਦੇ ਆਰ ਵੈਰੀ ਲਾਇਲ ਪਾਕਿਸਤਾਨੀਜ਼। ਇਸ ਕਰਕੇ ਜਦੋਂ ਵੀ ਕਦੀ ਪਾਕਿਸਤਾਨ ਵਿੱਚ ਮਿਨੋਰਿਟੀਜ਼ ਦੀ ਗੱਲ ਆਉਂਦੀ ਹੈ, ਹਿੰਦੂ ਤੇ ਸਿੱਖ ਜਿਹੜੇ ਨੇ ਬੜੇ ਇਕੱਠੇ ਹੋ ਜਾਂਦੇ ਆ, ਨਾਲ ਕ੍ਰਿਸਚਨ ਇਕੱਠੇ ਹੋ ਜਾਂਦੇ ਆ। ਜਦੋਂ ਵੀ ਕਦੀ ਮਿਨੋਰਿਟੀਜ਼ ਹੁੰਦੀ ਹੈ ਨਾ ਦੁਨੀਆ ਭਰ 'ਚ ਕਿਤੇ ਵੀ ਹੋਣ, ਹੁਣ ਪਾਕਿਸਤਾਨ ਦੇ ਵਿੱਚ ਮੁਸਲਿਮ ਮੈਜੋਰਿਟੀ ਨੇ, ਬਾਕੀ ਜਿਹੜੀਆਂ ਸਾਰੀਆਂ ਕੌਮਾਂ ਹੈਗੀਆਂ ਉਹ ਇਕੱਠੀਆਂ ਹੀ ਹੋ ਜਾਂਦੀਆਂ ਆਪਣੀਆਂ ਵਿਆਹ ਸ਼ਾਦੀਆਂ ਤੇ, ਈਵੈਂਟਸ ਤੇ, ਕਿਤੇ ਹੋਵੇ ਉਹਨਾਂ ਨੇ ਇਕੱਠਾ ਜਿਹਾ ਕੁਟੁੰਬ ਬਣਾਉਣਾ। ਇੱਦਾਂ ਅਫਗਾਨਿਸਤਾਨ 'ਚ ਪਤਾ ਵੀ ਨਹੀਂ ਲੱਗਦਾ ਕਿ ਉਹ ਹਿੰਦੂ ਨੇ ਕਿ ਸਿੱਖ ਨੇ, ਉਹ ਇਕੱਠੇ ਜਿਹੇ ਵਿਚਾਰੇ ਚਾਰ ਪਰਿਵਾਰ ਜਿਹੇ ਹੋ ਜਾਂਦੇ ਨੇ। ਇੱਦਾਂ ਹੀ ਇੰਡੀਆ 'ਚ ਨੇ ਜਿਹੜੇ ਨੌਨ ਹਿੰਦੂ ਨੇ ਉਹ ਸਾਰੇ ਇਕੱਠੇ ਹੋ ਜਾਂਦੇ। ਪਰ ਇੰਡੀਆ 'ਚ ਇੱਕ ਡਿਫਰੈਂਸ ਇਹ ਹੈਗਾ ਕਿ ਮੁਸਲਮਾਨ ਦੀ ਗਿਣਤੀ ਇੰਨੀ ਮਿਨੋਰਿਟੀ 'ਚ ਨਹੀਂ ਹੈਗੀ, ਬਹੁਤ ਜ਼ਿਆਦਾ ਵੱਡੀ ਗਿਣਤੀ ਮੁਸਲਮਾਨ ਦੀ ਇੰਡੀਆ 'ਚ ਹੈਗੀ ਹੈ ਕਿ ਜਿੰਨੇ ਕਿ ਪਾਕਿਸਤਾਨ 'ਚ ਮੁਸਲਮਾਨ ਨੇ ਇੰਨੇ ਕੀ ਆਲਮੋਸਟ ਇੰਡੀਆ ਵਿੱਚ ਮੁਸਲਮਾਨ ਨੇ। ਔਰ ਬਹੁਤ ਜ਼ਿਆਦਾ ਜਿਹੜੇ ਆਪਾਂ ਕਸ਼ਮੀਰ ਏਰੀਆ ਛੱਡ ਦਈਏ, ਦੈਟਸ ਅ ਡਿਸਪਿਊਟਡ ਏਰੀਆ ਐਂਡ ਕੰਟਰੋਵਰਸ਼ੀਅਲ ਟੌਪਿਕ, ਜਿਹੜਾ ਬਾਕੀ ਦਾ ਇੰਡੀਆ ਹੈਗਾ ਦੇ ਆਰ ਕੁਆਇਟ ਵੈਲ ਸੈਟਲਡ। ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਮਤਲਬ ਉਹ ਆਪਣੀ ਰਜ਼ਾ 'ਚ ਬਹੁਤ ਬਹੁਤ ਖੁਸ਼ ਹੈਗੇ ਆ। ਸੋ ਇਹ ਡਾਇਨਾਮਿਕ ਜਿਹੜੀ ਤਿੰਨਾਂ ਰਿਲੀਜਨਸ ਦੀ ਹੈਗੀ, ਆਪਾਂ ਨੂੰ ਬੜਾ ਸੋਚ ਸਮਝ ਕੇ ਇਹ ਚੀਜ਼ ਤਿੰਨਾਂ ਨੂੰ ਇਕੱਠਿਆਂ ਨੂੰ ਮਿਲਾ ਕੇ ਹਿਸਟਰੀ ਦੀਆਂ ਕਿਤਾਬਾਂ 'ਚ ਕਹਿ ਲਓ ਜਾਂ ਕਿਤੇ ਵੀ, ਤਿੰਨਾਂ ਨੂੰ ਰਿਸਪੈਕਟ। ਔਰ ਤੁਸੀਂ ਇਹ ਚੀਜ਼ ਤੁਹਾਡੇ ਆਪਣੇ ਸ਼ੋਜ਼ ਦੇ ਪੋਸਟ ਤੇ ਵੀ ਨੋਟ ਕਰੋ, ਕਿਤੇ ਵੀ ਨੋਟ ਕਰੋ, ਇਹ ਚੀਜ਼ ਹੌਲੀ ਹੌਲੀ ਡਿਵੈਲਪ ਹੋ ਰਹੀ ਹੈ। ਇੰਨੇ ਹਿੰਦੂ ਜੈਂਟਲਮੈਨ ਓਲਡ ਲੋਕਾਂ ਦੇ ਮੈਂ ਅੱਜ ਕੱਲ੍ਹ ਪੋਸਟ ਦੇਖਦਾ ਕਿ ਯਾਰ ਮੈਂ ਜੰਗ ਤੋਂ ਸੀ, ਮੈਂ ਫਲਾਨੇ ਤੋਂ ਸੀ। ਹਿੰਦੂ ਜਿਹੜੇ ਲੋਕ ਨੇ ਬਜ਼ੁਰਗ, ਉਹ ਹੁਣ ਪੋਸਟਾਂ ਪਾਉਣ ਲੱਗੇ ਨੇ ਪਿਛਲੇ 1-2 ਸਾਲ ਤੋਂ, ਪਹਿਲਾਂ ਨਹੀਂ ਪੋਸਟ ਆਈ ਕੋਈ। ਉਹਦਾ ਮਤਲਬ ਹੈ ਵੀ ਉਹ ਪਿਆਰ ਜਿਹੜਾ ਜਾਗ ਰਿਹਾ, ਜਿਹੜਾ ਕੁਛ ਆ ਰਿਹਾ। ਜਿਹੜੇ ਹਿੰਦੂ ਕੌਮ ਵੈਸੇ ਵੀ ਜਿਹੜੇ ਆ ਨਾ, ਇਹ ਸਿੱਖ ਤੇ ਮੁਸਲਮਾਨ ਨਾਲੋਂ ਥੋੜੀ ਜਿਹੀ ਡਿਫਰੈਂਟ ਇਹਨਾਂ ਦਾ ਕਨਸੈਪਟ ਹੈਗਾ। 47 'ਚ ਵੀ ਜਿਹੜੀ ਵੱਧ ਘੱਟ ਹੋਈ ਹੈ ਨਾ, ਜਿਹੜੀ ਮੁਸਲਮਾਨਾਂ ਦੀ ਹੋਈ ਹੈ, ਉਹ ਜ਼ਿਆਦਾ ਸਿੱਖਾਂ ਨੇ ਕੀਤੀ, ਆਪਾਂ ਨੂੰ ਪਤਾ ਹੈ ਹਿਸਟਰੀ ਵਿੱਚ। ਜਿਹੜਾ ਹਿੰਦੂ ਹੈ ਉਹਦਾ ਨਾਮ ਵਿਕਟਮ 'ਚ ਤੇ ਬਹੁਤ ਆਉਂਦਾ ਹੈ 47 'ਚ, ਪਰ ਉਹ ਮਾਰਨ ਜਾਂ ਵੱਢਣ ਕੁੱਟਣ ਵਡਾਂਗਾ ਕਰਨ ਵਾਲਿਆਂ 'ਚ ਉਹਦਾ ਨਾਮ ਘੱਟ ਹੈ।